come forward to end terror or be ready to face bullet, Modi warns Pak citizens. ਕਿ ਮੋਦੀ ਨੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਦਹਿਸ਼ਤਗਰਦੀ ਖਤਮ ਕਰਨ ਦੇ ਲਈ ਅੱਗੇ ਆਓ, ਨਹੀਂ ਤਾਂ ਮੇਰੀਆਂ ਗੋਲੀਆਂ ਦੇ ਲਈ ਤਿਆਰ ਹੋ। ਮੋਦੀ ਨੇ ਪੂਰਾ ਇਸ ਦੇ ਉੱਤੇ ਕਿਹਾ ਕਿ ਵੀ ਇਫ the people of Pakistan do not choose the path of peace, they will face the wrath of Indian army. ਨੇ ਕਿਹਾ ਜੀ people of Pakistan should understand that their government and army supported terrorism for their own benefit. ਉਹਨਾਂ ਨੂੰ ਸਲਾਹ ਦੇ ਰਿਹਾ ਕਿ ਜੀ ਤੁਹਾਡੀ ਹਕੂਮਤ ਔਰ ਫੌਜ ਆਪਣੇ ਫਾਇਦੇ ਲਈ ਦਹਿਸ਼ਤਗਰਦੀ ਦੀ ਨੂੰ ਕਰ ਰਹੀ ਹੈ ਸਪੋਰਟ। Today India is the 4th largest economy in the world. ਤੁਸੀਂ ਦੇਖੋ ਕਿਆ ਝੂਠ ਦੇ ਉੱਤੇ ਮਬਨੀ। But what is your situation? ਪਾਕਿਸਤਾਨੀਆਂ ਨੂੰ ਕਹਿ ਰਿਹਾ ਤੁਹਾਡਾ ਕੀ ਹਾਲ ਹੈ? Those who promoted terrorism ruined your future. ਉਹਨਾਂ ਨੇ ਤੁਹਾਡਾ ਭਵਿੱਖ ਤਬਾਹ ਕਰ ਦਿੱਤਾ ਹੈ। He advised Pakistanis to come forward to end terrorism. ਔਰ ਫਿਰ ਨਾਲ ਦੀ ਨਾਲ ਝੂਠ ਇਹਨਾਂ ਦੇ ਹਰ ਪਾਸੇ ਝੂਠ ਹੈ। ਹੁਣ ਐਸ ਜੈ ਸ਼ੰਕਰ ਜਿਹੜਾ ਪਹਿਲਾਂ ਕਹਿੰਦਾ ਸੀ ਜੀ ਨਾ ਦੋਨੋਂ ਪਾਸਿਆਂ ਦੇ ਜਿਹੜੇ ਮਿਲਟਰੀ ਆਪਰੇਸ਼ਨ ਦੇ ਹੈੱਡ ਸੀ ਡਾਇਰੈਕਟਰ, ਉਹਨਾਂ ਨੇ ਗੱਲਬਾਤ ਕਰਕੇ ਜਿਹੜਾ ਉਹ ਪੀਸ ਕੀਤੀ। ਕੋਈ ਕਿਸੇ ਨੇ ਇੰਟਰਵੀਨ ਨਹੀਂ ਕੀਤਾ, ਅਸੀਂ ਕਿਸੇ ਦਾ ਨਹੀਂ ਮੰਨਿਆ ਕੋਈ ਕਿਸੇ। ਹੁਣ ਉਹ ਕਹਿ ਰਿਹਾ ਕਿ ਬਈ ਇਹ ਜਿਹੜਾ ਆਪਰੇਸ਼ਨ ਸੰਦੂਰ ਹਾਲਟਡ DGMO ਟਾਕ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਆਪਰੇਸ਼ਨ ਸੰਦੂਰ ਇਜ਼ ਐਨ ਐਕਸਪ੍ਰੈਸ਼ਨ ਆਫ ਦਾ ਵੈਲਿਊਜ਼ ਐਂਡ ਸੈਂਟੀਮੈਂਟਸ ਆਫ ਇੰਡੀਅਨਸ। ਪ੍ਰਾਈਮ ਮਿਨਿਸਟਰ ਮੋਦੀ ਮਤਲਬ ਜਿਵੇਂ ਕੋਈ ਬੰਦਾ ਕਿਸੇ ਚੀਜ਼ ਨਾਲ ਅਬਸੈਸਡ ਹੁੰਦਾ ਹੈ ਔਰ ਇਹ ਮੈਂਟਲੀ ਸਿੱਖ ਲੋਕ ਨੇ, ਇਹਨਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਵੀ ਨਿਊਕਲੀਅਰ। ਔਰ ਦੂਜਾ ਐਸ ਜੈ ਸ਼ੰਕਰ ਇੱਕ ਇੰਟਰਵਿਊ 'ਚ ਕਹਿ ਵੀ ਰਿਹਾ ਹੈ ਕਿ ਜੀ ਨਹੀਂ ਨਿਊਕਲੀਅਰ ਵਾਰ ਬਹੁਤ ਨੇੜੇ ਨਹੀਂ ਸੀ, ਅਜੇ ਦੂਰ ਹੀ ਸੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ, ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 26 ਮਈ 2025 12 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਿੰਗ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਮੰਡੇ ਵਾਲੇ ਦਿਨ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀਆਂ ਸਿੱਖ ਸੰਗਤਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿ TV 84 ਬਹੁਤ ਹੀ ਵਧੀਆ ਜਾਣਕਾਰੀ ਦੇ ਰਿਹਾ ਹੈ ਜੋ ਕਿ ਵਰਲਡ ਵਾਈਡ ਵਿੱਚ ਜੋ ਵੀ ਵਾਪਰੀਆਂ ਘਟਨਾਵਾਂ ਬਾਰੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਆਕਲੈਂਡ ਸਿੱਖ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਭਾਰਤ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਪਾਕਿਸਤਾਨ ਤੋਂ ਚੰਗੀ ਤਰ੍ਹਾਂ ਕੁੱਟ ਖਾ ਕੇ ਵੀ ਮੋਦੀ ਐਂਡ ਕੰਪਨੀ ਜਿਹੜੀ ਖੁਰਕ ਹੈ ਅਜੇ ਤੱਕ ਨਹੀਂ ਉਤਰੀ। ਗੁਜਰਾਤ ਦੇ ਭੁੱਜ ਸ਼ਹਿਰ ਵਿੱਚ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਿਤ ਹੁੰਦਿਆਂ ਮੋਦੀ ਨੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਦਹਿਸ਼ਤਗਰਦੀ ਨੂੰ ਰੋਕਣ ਲਈ ਅੱਗੇ ਆਉਣ, ਨਹੀਂ ਤਾਂ ਮੇਰੀਆਂ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਸੋ ਕਿ
ਹਾਰ ਦੀ ਨਮੋਸ਼ੀ ਵਿੱਚ ਡੁੱਬੀ ਹੋਈ ਮੋਦੀ ਸਰਕਾਰ ਪਾਕਿਸਤਾਨ ਦੇ ਖਿਲਾਫ ਕੋਈ ਹੋਰ ਦਿਲਬਦੀ ਕਰ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅਜੇ ਵੀ ਸਾਡੀ ਨੀਂਦ ਔਰ ਜਾਗਣ ਦਾ ਪੈਟਰਨ ਆਸਟ੍ਰੇਲੀਅਨ ਕੰਟੀਨੈਂਟ ਵਾਂਗ ਹੀ ਹੈ ਜੀ। ਔਰ ਆਸਟ੍ਰੇਲੀਆ ਦਾ ਜ਼ਿਕਰ ਕਰਦੇ ਹਾਂ, ਨਿਊਜ਼ੀਲੈਂਡ ਦੀ ਜਿੰਨੀ ਬੇਸ਼ੱਕ ਬਰੀਫ ਫੇਰੀ ਸੀ ਲੇਕਿਨ ਉਹ ਵੀ ਬਹੁਤ ਪ੍ਰੋਡਕਟਿਵ ਸੀ। ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਔਰ ਬੇਸ਼ੱਕ ਕਿਉਂਕਿ ਆਲਮੋਸਟ ਵੀਕਐਂਡ ਹੀ ਸੀ ਜਿਹਦੇ 'ਚ ਸੰਗਤਾਂ ਦੇ ਨਾਲ ਓਕਲੈਂਡ ਦੇ ਵਿੱਚ ਜਿੱਥੇ ਕਿ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਔਰ ਆਲਮੋਸਟ 9 ਗੁਰਦੁਆਰਿਆਂ ਦੀ ਗੁਰਦੁਆਰਾ ਕੌਂਸਲ ਉਸ ਮੈਨੇਜਮੈਂਟ ਨੂੰ ਰਨ ਕਰਦੀ ਹੈ। ਉਹਨਾਂ ਅੱਡ-ਅੱਡ ਗੁਰਦੁਆਰਿਆਂ ਦੇ ਵੀ ਔਰ ਮੁੱਖ ਤੌਰ 'ਤੇ ਟਾਕਾਨੀਨੀ ਮੁੱਖ ਗੁਰਦੁਆਰਾ ਸਾਹਿਬ ਹੈ ਔਰ ਜਿੱਥੇ ਸੰਗਤ ਵੱਲੋਂ ਇੰਤਹਾ ਪਿਆਰ ਮਿਲਿਆ। ਸਾਡੇ ਹੋਰ ਵੀਰਾਂ ਨੇ, ਭੈਣਾਂ ਨੇ ਸਾਡੇ ਨਾਲ ਜਿਹੜੇ TV 84 ਰਾਹੀਂ ਜੁੜੇ ਸੀ ਆ ਕੇ ਬਹੁਤ ਹੀ ਪਿਆਰ ਦਾ ਔਰ ਸਪੋਰਟ ਦਾ ਇਜ਼ਹਾਰ ਕੀਤਾ। ਉੱਥੇ ਉਹਨਾਂ ਦਾ ਜੋ ਵੀ ਤਿਲ ਫੁੱਲ ਉਹਨਾਂ ਨੇ TV 84 ਦੇ ਲਈ ਦਿੱਤਾ ਅਸੀਂ ਉਸ ਨੂੰ ਰੈਕਗਨਾਈਜ਼ ਕਰਦੇ ਹਾਂ ਜੀ। ਔਰ ਗੱਲ ਇਹ ਨਹੀਂ ਹੁੰਦੀ ਕਿ ਕਿੱਥੇ ਕਿੰਨਾ ਕਿੰਨਾ ਹੀ ਵੱਡੇ ਅਮੀਰ ਘਰਾਣੇ ਜਿਹੜੇ ਨੇ ਉਹ ਮਦਦ ਕਰਦੇ ਨੇ। ਮੈਂ ਸਮਝਦਾ ਵੀ ਜਿੱਥੇ ਇੱਕ ਟਕਾ ਵੀ ਪਿਆਰ ਔਰ ਮੁਹੱਬਤ ਦੇ ਨਾਲ ਔਰ ਕੌਜ਼ ਦੇ ਲਈ ਸਮਰਪਿਤ ਹੁੰਦਿਆਂ ਜਿਹੜਾ ਉਹ ਭੇਟ ਕੀਤਾ ਜਾਂਦਾ ਉਸ ਦੀ ਆਪਣੀ ਕੀਮਤ ਹੁੰਦੀ ਹੈ। ਬਿਲਕੁਲ। ਸੋ ਅਸੀਂ ਸਮੁੱਚੀਆਂ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ, ਬਹੁਤ ਜ਼ਿਆਦਾ ਉਹਨਾਂ ਨੇ ਸਰਾਹਨਾ ਵੀ ਕੀਤੀ ਔਰ ਅਸੀਂ ਗੁਰੂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਨੂੰ ਹਿੰਮਤ ਦੇਣ। ਜਿਹੜੀਆਂ ਐਕਸਪੈਕਟੇਸ਼ਨਸ ਨੇ ਸਿੱਖ ਸੰਗਤ ਦੀਆਂ ਸਾਡੇ ਤੋਂ TV 84 ਤੋਂ ਉਹਨਾਂ ਨੂੰ ਅਸੀਂ ਪੂਰੀਆਂ ਕਰ ਸਕੀਏ, ਸਾਡੇ ਕਦਮ ਸਾਬਤ ਰਹਿਣ। ਬਾਕੀ ਖਾਲਿਸਤਾਨ ਦੀ ਗੱਲ, ਖਾਲਿਸਤਾਨ ਕਦੋਂ ਬਣਨਾ ਇਹ ਸਤਿਗੁਰੂ ਦੇ ਹੱਥ ਵੱਸ ਹੈ ਲੇਕਿਨ ਦੋ ਗੱਲਾਂ ਜਿਹੜੀਆਂ ਸਪਸ਼ਟ ਤੌਰ 'ਤੇ ਅਸੀਂ ਆਪਣੀ ਆਲਮੋਸਟ ਹਰ ਪ੍ਰੈਜੈਂਟੇਸ਼ਨ 'ਚ ਹੀ ਕਹਿੰਦੇ ਹਾਂ, ਲਗਾਤਾਰਤਾ ਨਾਲ ਕਹਿ ਰਹੇ ਹਾਂ, 40 ਸਾਲ ਤੋਂ ਕਹਿ ਰਹੇ ਹਾਂ ਬਿਲਕੁਲ ਕਿ ਪਹਿਲਾ ਤਾਂ ਇਹ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਅੱਜ ਸਮਝ ਆਏ, ਕੱਲ੍ਹ ਆਏ, ਹੋਰ ਖੱਜਲ ਖਰਾਬੀ ਤੋਂ ਬਾਅਦ ਆਏ। ਔਰ ਦੂਸਰਾ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਕਾਲ ਸਭ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ ਹੈ। ਕਦੋਂ ਇਹ ਹੋਂਦ 'ਚ ਆਏਗਾ ਇਹ ਰੱਬ ਦੇ ਕੋਲ ਹੈ। ਪਰ ਜੋ ਹਾਲਾਤ ਪਿਛਲੇ 2-2.5 ਸਾਲ ਦੇ ਵਿੱਚ 2 ਸਾਲ 'ਚ ਲਗਭਗ 18 ਜੂਨ 2023 ਨੂੰ ਜਦੋਂ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਔਰ ਉਸ ਤੋਂ ਬਾਅਦ 3 ਮਹੀਨੇ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਇਸ ਕਤਲ ਲਈ ਭਾਰਤੀ ਸਟੇਟ ਨੂੰ ਦੋਸ਼ੀ ਦੱਸਦੇ ਹਨ ਔਰ ਫਿਰ ਇਵੈਂਚੁਅਲੀ 6 ਉਹਨਾਂ ਦੇ ਟੌਪ ਡਿਪਲੋਮੈਟ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੱਢੇ ਜਾਂਦੇ ਨੇ। ਫਿਰ ਅਮਰੀਕਾ ਦੇ ਵਿੱਚ ਜੂਨ ਐਂਡ ਤੱਕ ਪਹੁੰਚਦੇ ਆ ਜਿਹੜਾ ਉਹ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਫਾਇਲ ਕਰਦੀ ਹੈ, ਨਾਕਾਮਯਾਬ ਕਰਦੀ ਹੈ, ਉਹ ਸਭ ਦੇ ਚੱਲਦਿਆਂ ਫਿਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਭਾਰਤ ਸਿੱਧੇ ਤੌਰ ਤੇ ਉਹਦੀ ਧੌਣ ਉਸ ਸ਼ਿਕੰਜੇ 'ਚ ਫਸ ਜਾਂਦੀ ਹੈ। ਕੈਲੀਫੋਰਨੀਆ 'ਚ ਵੀ ਉਸ ਦੇ ਲਾਈਨ ਦੇ ਉੱਤੇ ਬਿੱਲ ਹੈ ਔਰ ਅਮਰੀਕਾ ਦੀ ਸੈਨੇਟ ਔਰ ਕਾਂਗਰਸ ਦੇ ਵਿੱਚ ਵੀ ਜਿੱਥੇ ਦੂਸਰੇ ਮੁਲਕ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਨਾਲ ਭਾਰਤ ਦਾ ਨਾਮ ਵੀ ਸ਼ਾਮਲ ਕੀਤਾ ਗਿਆ। ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨੇ ਵੀ ਐਕਸਲਰੇਟ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦੇ ਕਾਜ਼ ਨੂੰ। ਬਾਕੀ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਇਹ ਸ਼ਹੀਦਾਂ ਦਾ ਡੁੱਲਿਆ ਖੂਨ ਜਿਹੜਾ 4 ਦਹਾਕਿਆਂ 'ਚ ਹੀ ਨਹੀਂ, ਜੇ ਅਸੀਂ 13 ਅਪ੍ਰੈਲ 1978 ਨੂੰ ਕੱਟ ਆਫ ਡੇਟ ਰੱਖੀਏ ਜਦੋਂ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਇੰਡੀਅਨ ਏਜੰਸੀਆਂ ਨੇ ਜਿਹੜੀ ਗੁਰੂ ਡੰਮ ਦੀ ਖੇਡ ਖੇਡਦੇ ਆ ਨਰਕਧਾਰੀਆਂ ਨੂੰ ਔਰ ਉਹ ਲੜਾਈ ਅੱਜ ਤੱਕ ਵੀ ਜਾਰੀ ਹੈ। ਉਹ ਰਾਧਾ ਸਵਾਮੀਆਂ ਨੂੰ ਪੌਪ ਅਪ ਕਰਨਾ ਹੋਏ, ਸੌਦਾ ਸਾਧ ਨੂੰ ਹੋਏ, ਆਸ਼ੂਤੋਸ਼ ਨੂੰ ਹੋਏ, ਭਨਿਆਰੇ ਨੂੰ ਹੋਏ, ਉਹ ਤਾਂ ਉਹਨਾਂ ਦੀ ਲੜਾਈ ਜਿਹੜੀ ਉਹਨਾਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਖਿਲਾਫ 2-fold ਬੈਟਲ ਇੱਕਦਮ ਬਾਅਦ 15 ਅਗਸਤ 1947 ਤੋਂ ਪਾਵਰ ਮਿਲਣ ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ। ਉਹ ਲਗਾਤਾਰ ਉਹਨਾਂ ਦੀ ਜਾਰੀ ਹੈ। ਲੇਕਿਨ ਜੂਨ 84 ਇਸ ਲਈ ਫਾਈਨਲ ਵਾਟਰਸ਼ੈਡ ਬਣ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਇੰਡੀਅਨ ਸਟੇਟ ਦੇ ਨਾਲ ਕਿਸੇ ਵੀ ਕਿਸਮ ਦੇ ਕੋਈ ਸਬੰਧਾਂ ਦੀ ਗੱਲ ਬਾਕੀ ਨਹੀਂ ਬਚੀ ਔਰ ਫਿਰ ਸਰਬੱਤ ਖਾਲਸਾ ਔਰ ਖਾਲਿਸਤਾਨ ਦੀ ਡੈਕਲੇਰੇਸ਼ਨ ਜਿਹੜੀ ਸਾਡੇ ਮੂਵ ਨੂੰ, ਸਾਡੇ ਨਿਸ਼ਾਨੇ ਨੂੰ ਸਪਸ਼ਟਤਾ ਦੇ ਨਾਲ ਸਾਹਮਣੇ ਲਿਆਂਦੀ ਹੈ
ਔਰ ਇਹਨਾਂ 41 ਵਰਿਆਂ ਦੇ ਵਿੱਚ ਜੇ ਅਸੀਂ ਦੇਖੀਏ ਤੇ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਿਹੜਾ ਸਾਨੂੰ ਇਹ ਯਕੀਨ ਦਿਵਾ ਸਕੇ ਕਿ ਉਸ ਖਿੱਤੇ ਦੇ ਵਿੱਚ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ। ਬਿਲਕੁਲ। ਸੋ ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਅਮਰੀਕਾ ਦੇ ਵਿੱਚ ਮੈਮੋਰੀਅਲ ਡੇ ਹੈ ਜੀ। ਮੈਮੋਰੀਅਲ ਡੇ ਉਹਨਾਂ ਸਾਰੇ ਹੀ ਫੌਜੀਆਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ ਜਿਨ੍ਹਾਂ ਨੇ ਮੁਲਕ ਦੀ ਸੋਵਰਨਿਟੀ ਦੇ ਲਈ, ਇੰਟੈਗ੍ਰਿਟੀ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ। ਬਹੁਤ ਵੱਡਾ ਸਮਾਗਮ ਜਿਹੜਾ ਅਰਲਿੰਗਟਨ ਸੈਮੇਟਰੀ ਜਿਹੜੀ ਵਰਜੀਨੀਆ ਦੇ ਵਿੱਚ DC ਦੇ ਵਿੱਚ ਹੈ, ਜਿੱਥੇ ਕਿ ਹਜ਼ਾਰਾਂ ਕਬਰਾਂ ਨੇ ਮਾਰੇ ਗਏ ਫੌਜੀਆਂ ਦੀਆਂ ਔਰ ਕਬਰਾਂ ਦੇ ਉੱਤੇ ਜ਼ਾਹਰ ਹੈ ਪਛਾਣ ਵੀ ਹੁੰਦੀ ਹੈ, ਨਾਂ ਵੀ ਹੁੰਦਾ ਹੈ, ਲੇਕਿਨ ਇੱਕ ਐਸੀ ਕਬਰ ਵੀ ਹੈ ਜਿਹਨੂੰ ਜਿਹੜੀ ਹੈ ਟੌਮ ਆਫ ਐਨ ਅਨਨੋਨ ਸੋਲਜਰ ਕਹਿੰਦੇ ਨੇ ਕਿ ਉਹ ਫੌਜੀ ਜਿਸ ਦਾ ਜਿਹੜਾ ਅਨਨੋਨ ਹੈ, ਪਤਾ ਨਹੀਂ ਕਿੱਥੇ ਮਾਰਿਆ ਗਿਆ, ਕਿੱਥੇ ਉਸ ਦੀ ਲਾਸ਼ ਕਿਨੇ ਟਿਕਾਣੇ ਲਾਈ, ਕਿਸ ਹਾਲਤ 'ਚ ਰਿਹਾ। ਔਰ ਜਦੋਂ ਅੱਜ ਪ੍ਰੈਜ਼ੀਡੈਂਟ ਟਰੰਪ ਔਰ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਔਰ ਡਿਫੈਂਸ ਸੈਕਟਰੀ ਉਹਨਾਂ ਨੇ ਰੀਤ ਫੁੱਲਾਂ ਦੇ ਜਿਹੜਾ ਹਾਰ ਭੇਟ ਕੀਤੇ ਤੇ ਉਹ ਉਸ ਸੋਲਜਰ ਦੀ ਟੌਮ ਦੇ ਉੱਤੇ ਹੀ ਭੇਟ ਕੀਤਾ ਜਾਂਦਾ। ਹਾਲਾਂ ਹਜ਼ਾਰਾਂ ਹੋਰ ਵੀ ਟੌਮਸ ਨੇ, ਕਬਰਾਂ ਨੇ, ਲੇਕਿਨ ਇਹ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹੜਾ। ਔਰ ਮੇਰੇ ਜਦੋਂ ਅੱਜ ਮੈਂ ਸਵੇਰੇ ਇਸ ਨਿਊਜ਼ ਕਵਰੇਜ ਨੂੰ ਦੇਖ ਰਿਹਾ ਸੀ, ਅੱਜ ਸਾਰਾ ਸ਼ਹਿਰ ਵੀ ਬੰਦ ਹੈ, ਅਮਰੀਕਾ ਬੰਦ ਹੈ। ਅਸੀਂ ਕਿਉਂਕਿ ਸਾਨੂੰ ਹੁਣ ਇਹ ਕਿਹਾ ਕਿ ਵੀ ਬਾਬਾ ਜੀ ਤੁਹਾਡੀਆਂ ਛੁੱਟੀਆਂ ਬੰਦ। ਹਾਂ, ਜਦੋਂ ਅਸੀਂ ਟਰੈਵਲ ਕਰਨਾ ਵੀਕਐਂਡ ਤਾਂ ਉਦੋਂ ਤਾਂ ਸਾਨੂੰ ਹੋਏਗਾ। ਸੋ ਅਸੀਂ ਆਪਣੀ ਛੁੱਟੀ ਕੈਂਸਲ ਕਰਕੇ ਆ ਗਏ। ਬਾਬਾ ਜੀ ਤੁਹਾਡੀ ਗੱਲ ਮੰਨ ਲਈ ਹੈ। ਤੇ ਮੈਂ ਇਹ ਸੋਚ ਰਿਹਾ ਸੀ ਕਿ ਵੀ ਇਹ ਜਿਹੜੇ ਅਨਨੋਨ ਸੋਲਜਰ ਦੀ ਕਹਾਣੀ ਹੈ, ਅਮਰੀਕਨ ਕੰਟੈਕਸਟ ਹੀ ਨਹੀਂ ਹੈ। ਇੱਥੇ ਤਾਂ ਫਿਰ ਵੀ ਜਿਹੜੇ ਸੈਕੰਡ ਵਰਲਡ ਵਾਰ 'ਚ ਗਾਇਬ ਵੀ ਹੋਏ, ਗੁੰਮੇ ਵੀ, ਹੁਣ ਕਈ ਵਾਰ ਉਹਨਾਂ ਦੇ ਕਿਸੇ ਥਾਂ ਤੋਂ ਖੁਦਾਈ ਕਰਦੇ ਆ ਜਾਂ ਕੋਈ ਜਿਵੇਂ ਨਾਰਥ ਕੋਰੀਆ ਦੇ ਨਾਲ ਸੰਬੰਧ ਜੁੜੇ ਜਾਂ ਵਿਤਨਾਮ ਨਾਲ, ਕਈ ਵਾਰੀ 40-40 ਸਾਲ ਬਾਅਦ ਵੀ ਉਹਨਾਂ ਦੇ ਰਿਮੇਨਸ ਵਾਪਸ ਆਏ। ਔਰ ਜ਼ਾਹਰ ਹੈ ਵੀ ਇੱਥੇ ਬਹੁਤ ਸਾਰੇ ਜਿਹੜੀ ਸਟੇਟਾਂ ਦੇ ਝੰਡੇ ਨੇ ਉਹਨਾਂ ਦੇ ਨਾਲ ਇੱਕ ਕਾਲਾ ਝੰਡਾ ਵੀ ਹੁੰਦਾ ਹੈ ਕਿ ਜਿਹੜੇ ਗਾਇਬ ਹੋਏ ਸਰਵਿਸ ਜਾਂ ਡਿਸਅਪੀਅਰ ਹੋਏ ਜਾਂ ਦੂਜੇ ਨੇ, ਉਹਨਾਂ ਨੂੰ ਕਦੇ ਲੋਕ ਨਹੀਂ ਭੁੱਲਦੇ। ਔਰ ਅਸੀਂ ਵੀ ਇਸ ਗੱਲ ਨੂੰ ਯਾਦ ਰੱਖੀਏ ਕਿ ਵੀ ਸਾਡਾ ਭਾਵੇਂ ਅਜੇ ਮੁਲਕ ਨਹੀਂ ਬਣਿਆ, ਪਰ ਜਿਨ੍ਹਾਂ ਨੇ ਕਿਸੇ ਚੁਰਾਹੇ ਦੇ ਵਿੱਚ, ਕਿਸੇ ਨਹਿਰ ਦੇ ਵਿੱਚ, ਕਿਸੇ ਹੋਰ ਗੁਮਨਾਮ ਥਾਂ ਤੇ, ਕਿਸੇ ਜੰਗਲ 'ਚ ਜਿਹੜੇ ਅਣਪਛਾਤੀ ਲਾਸ਼ ਬਣੇ। ਹੁਣ ਇਹ ਟੌਮ ਆਫ ਐਨ ਅਨਨੋਨ ਸੋਲਜਰ ਨੂੰ ਜੇ ਪੰਜਾਬੀ 'ਚ ਅਸੀਂ ਕਹਿਣਾ ਹੋਏ ਤਾਂ ਸਾਡੀਆਂ ਇਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ, ਕਿਉਂਕਿ ਇੱਥੇ ਤਾਂ ਕੱਲੇ ਸੋਲਜਰ ਦਾ ਕਿਉਂਕਿ ਉਹਦਾ ਰਿਕਾਰਡ ਹੁੰਦਾ, ਪਰ ਇੱਧਰ ਤਾਂ ਉਹ ਤੁਰੇ ਜਿਨ੍ਹਾਂ ਨੇ ਜੂਨ 84 ਘੱਲੂਘਾਰਾ, ਜਦੋਂ ਜਿਵੇਂ ਕਲਗੀਧਰ ਪਾਤਸ਼ਾਹ ਦੀ ਸਾਦਾ ਹੈ ਮਲਵਈ ਜ਼ਬਾਨ ਦੇ ਵਿੱਚ, ਜਦੋਂ ਮਾਲਵੇ ਦੇ ਵਿੱਚ ਉਹ ਵਿਚਰੇ, ਖਾਸ ਤੌਰ ਤੇ ਲੱਖੀ ਜੰਗਲ, ਕਿ ਲੱਖੀ ਜੰਗਲ ਖਾਲਸਾ ਆਣ ਦੀਦਾਰ ਦਿੱਤੋ ਨੇ, ਕਿਸੇ ਨਾਲ ਨਾ ਰਲਿਆ ਕਾਈ, ਕਿਉਂ ਜੋ ਸ਼ੌਂਕ ਪਿਓ ਨੇ, ਸੁਣ ਕੇ ਸਦ ਮਾਹੀ ਦਾ, ਮੈਂ ਘਾਹ ਪਾਣੀ ਮੁੱਤੋਂ ਨੇ, ਗਿਆ ਫਿਰਾਕ ਮਿਲਿਆ ਮਿਤਮਾਹੀ, ਤਾਂ ਹੀ ਸ਼ੁਕਰ ਕੀਤੋ ਨੇ। ਕਿ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਜਦੋਂ ਆਮਦ ਦਾ ਪਤਾ ਲੱਗਾ, ਲੱਖੀ ਜੰਗਲ ਖਾਲਸਾ ਆਣ ਦੀਦਾਰ ਦਿੱਤੋ ਨੇ, ਜਦੋਂ ਲੱਖੀ ਜੰਗਲ 'ਚ 10ਵੇਂ ਪਾਤਸ਼ਾਹ ਦੀ ਆਮਦ ਦਾ ਪਤਾ ਲੱਗਾ ਤੇ ਸੁਣ ਕੇ ਸਦ ਮਾਹੀ ਦਾ, ਮੈਂ ਘਾਹ ਪਾਣੀ ਮੂਤੋਂ ਨੇ, ਕਿ ਮੱਝਾਂ ਨੇ ਘਾਹ ਖਾਣਾ, ਪਾਣੀ ਪੀਣਾ ਛੱਡ ਦਿੱਤਾ ਉਸ ਇੱਕ ਲਿਲਕ ਦੇ ਵਿੱਚ ਕਿ ਭਾਈ ਸਾਡਾ ਮਾਹੀ ਆਇਆ। ਇਹ ਕਿਉਂਕਿ ਸਿੱਖ ਤੇ ਗੁਰੂ ਦਾ ਤੇ ਫਿਰ ਗੁਰੂ ਦਾ ਦੁਆਰਾ, ਗੁਰਦੁਆਰੇ ਦਾ ਰਿਸ਼ਤਾ ਕੀ ਹੈ। ਔਰ ਜੂਨ 84 ਨੇ ਕਿਵੇਂ ਇੱਕ ਮੈਗਨੇਟ ਵਾਂਗ ਨੌਜਵਾਨੀ ਨੂੰ ਆਪਣੇ ਵੱਲ ਖਿੱਚਿਆ ਤੇ ਕਿਵੇਂ ਨੌਜਵਾਨਾਂ ਨੇ, ਉਹਨਾਂ 'ਚ ਵਿਆਹੁਤਾ ਵੀ ਸਨ, ਉਹਨਾਂ 'ਚ ਜਿਹੜੇ ਨੇ ਉਹ ਸਿੰਗਲ ਵੀ ਸਨ, ਉਹਨਾਂ ਨੇ ਨਾ ਆਪਣਾ ਪਰਿਵਾਰ ਦੇਖਿਆ, ਨਾ ਮਾਪਿਓ ਦੇਖੇ, ਨਾ ਭਰਾ ਭੈਣਾਂ ਦੇਖੇ, ਨਾ ਬੱਚੇ ਬੱਚੀਆਂ ਦਾ ਫਿਕਰ ਕੀਤਾ। ਉਹ ਤੁਰ ਪਏ ਗਲ ਦੇ ਨਾਲ AK-47 ਲਾ ਕੇ ਕਿ ਭਾਈ ਅਸੀਂ ਜਿਹੜਾ ਇਸ ਦਾ ਬਦਲਾ ਲੈਣਾ ਹੈ, ਅਸੀਂ ਆਪਣਾ ਮੁਲਕ ਬਣਾਉਣਾ ਹੈ। ਸੋ ਇਹ ਹੈ ਕਿ ਲੱਖੀ ਜੰਗਲ ਖਾਲਸਾ ਆਣ ਦੀਦਾਰ ਦਿੱਤੋ ਨੇ, ਸੁਣ ਕੇ ਸਦ ਮਾਹੀ ਦਾ, ਮਾਹੀ ਆਜੜੀ ਨੂੰ ਵੀ ਕਹਿੰਦੇ ਨੇ, ਉਹਦੀ ਆਵਾਜ਼ ਜਿਉਂ ਹੀ, ਔਰ ਮੱਝਾਂ ਗਾਵਾਂ ਜਿਹੜੀਆਂ ਨੇ ਉਹਨਾਂ ਨੇ ਘਾਹ ਪਾਣੀ ਛੱਡ ਦਿੱਤਾ। ਔਰ ਕਿਸੇ ਨਾਲ ਨਾ ਰਲਿਆ ਕਾਈ, ਇਉਂ ਜੋ ਸ਼ੌਂਕ ਪਿਓ ਨੇ, ਵੀ ਸਾਰੇ ਧਾ ਕੇ
ਕੋਈ ਇੱਕ ਦੂਜੇ ਨਾਲ ਰਲ ਨਹੀਂ ਰਿਹਾ, ਭੱਜ ਭੱਜ ਕੇ ਆਪਣੇ ਪਿਆਰੇ ਪ੍ਰੀਤਮ ਵੱਲ ਆ ਰਹੇ ਨੇ। ਜਿਹੜਾ ਹੈ, ਔਰ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਂ ਹੀ ਸ਼ੁਕਰ ਕੀਤੋ ਨੇ। ਫਿਰਾਕ ਵਿਛੋੜਾ, ਵੀ ਇੱਕ ਪਾਸੇ ਵਿਛੋੜਾ ਸੀ ਔਰ ਜੋ ਹੀ ਮਾਹੀ ਮਿਲਿਆ ਉਦੋਂ ਹੀ ਸ਼ੁਕਰ ਦੀ ਆਵਾਜ਼ ਨਿਕਲੀ। ਸੋ ਅਸੀਂ ਵੀ ਅੱਜ ਜਦੋਂ ਇਸ ਮੈਮੋਰੀਅਲ ਡੇ ਨੂੰ ਯਾਦ ਕਰ ਰਹੇ ਹਾਂ ਤਾਂ ਉਹਨਾਂ ਆਪਣੇ ਸਾਰੇ ਅਨਨੋਨ ਸੋਲਜਰਸ ਨੂੰ, ਇੱਕ ਉਹ ਯੋਧੇ ਨੇ ਜਿਨ੍ਹਾਂ ਦੀਆਂ ਯਾਦਾਂ 'ਚ ਅਖੰਡ ਪਾਠ ਰਖਾਏ ਜਾਂਦੇ ਨੇ, ਸ਼ਹੀਦੀ ਦਿਨ ਹੁੰਦੇ ਨੇ, ਜਿਨ੍ਹਾਂ ਦੇ ਪਿੰਡਾਂ 'ਚ ਉਹਨਾਂ ਦੀ ਯਾਦ 'ਚ ਗੇਟ ਬਣੇ ਹੋਏ ਨੇ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਐਲਾਨਿਆ ਹੋਇਆ ਹੈ, ਉਹਨਾਂ ਦੇ ਸ਼ਹੀਦੀ ਦਿਨਾਂ ਦਾ ਅਕਾਲ ਤਖਤ ਤੇ ਭੋਗ ਪਾਇਆ ਜਾਂਦਾ ਹੈ। ਲੇਕਿਨ ਇੱਕ ਉਹ ਨੇ ਜਿਹੜੇ ਕਿਸੇ ਪੁਲ ਤੇ, ਕਿਸੇ ਚੁਰਾਹੇ 'ਚ, ਕਿਸੇ ਨਹਿਰ 'ਚ ਅਣਪਛਾਤੀ ਲਾਸ਼ ਬਣੇ। ਗੁਰੂ ਕਲਗੀਧਰ ਨੂੰ ਤਾਂ ਉਹ ਪਿਆਰੇ ਹੋਏ, ਅਸੀਂ ਵੀ ਉਹਨਾਂ ਸਾਰਿਆਂ ਨੂੰ ਸੈਲੂਟ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਪਰ ਇਹ ਸੈਲੂਟ ਜਾਂ ਪ੍ਰਣਾਮ ਮਹਿਜ਼ ਇਸ ਗੱਲ ਲਈ ਨਹੀਂ ਕਿ ਅਸੀਂ ਕੋਈ ਰਸਮ ਅਦਾ ਕਰ ਰਹੇ ਹਾਂ, ਇਹ ਐਦ ਦਾ ਦਿਨ ਵੀ ਹੁੰਦਾ, ਪ੍ਰਣ ਦਾ ਦਿਨ ਵੀ ਹੁੰਦਾ, ਜਿਹਨੂੰ ਸੰਤ ਪਿੰਡਾਂ ਵਾਲੇ ਜਦੋਂ ਇਹ ਕਹਿੰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਇਹੋ ਜਿਹੇ ਦਿਨ ਸਾਡੇ ਲਈ ਰਿਮਾਈਂਡਰ ਹੁੰਦੇ ਨੇ ਕਿ ਭਾਈ ਅਸੀਂ ਆਪਣੇ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਔਰ ਹੱਕ ਲੈਣਾ ਕੌਮੀ ਕਰ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਸੋ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਬੀਇੰਗ ਅਮਰੀਕਨ, ਅਸੀਂ ਅਮਰੀਕਾ ਦੇ ਲਈ ਵੀ ਜਿਹੜਾ ਜਦੋਂ ਗੋਡ ਬਲੈਸ ਅਮਰੀਕਾ ਕਿਹਾ ਜਾਂਦਾ ਹੈ, ਪਰ ਸਾਡੀ ਅਰਦਾਸ ਤਾਂ ਜਦੋਂ ਗੁਰੂ ਸਾਹਿਬਾਨ ਦੇਖਦੇ ਨੇ ਉਹਨਾਂ ਦੇ ਸਾਹਮਣੇ ਤਾਂ ਕੁੱਲ ਕਾਇਨਾਤ ਦੀ ਪੀੜ ਹੁੰਦੀ ਹੈ। ਔਰ ਸਿੱਖ ਦੇ ਅੰਦਰ ਵੀ ਉਹ ਕਿਤੇ ਵੀ, ਉਹ ਸਾਡੇ ਯੂਕਰੇਨ ਦੇ ਵਿੱਚ ਮਾਰੇ ਜਾ ਰਹੇ ਬੇਗੁਨਾਹ ਲੋਕ ਹੋਣ, ਗਜ਼ਾ ਦੇ ਵਿੱਚ ਜਿੱਥੇ ਅੱਜ ਇੱਕ ਈਵਨ ਜਿੱਥੇ ਮੈਡੀਕਲ ਸ਼ੈਲਟਰ ਦੇ ਥੱਲੇ ਸੀ ਉੱਥੇ ਬੰਬਾਰਡਮੈਂਟ ਕਰਕੇ ਸੈਂਕੜਿਆਂ ਨੂੰ ਮਾਰ ਦਿੱਤਾ ਗਿਆ। ਔਰ ਇਹੀ ਹਾਲ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਜੋ ਬਾਕੀ ਧਰਤੀ ਦੇ ਉੱਤੇ ਜਿਸ ਪ੍ਰਥਾਏ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦੇ ਰੂਬਰੂ ਜਦੋਂ ਇਹ ਅਰਦਾਸ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ। ਕਿ ਇਹ ਅਕਾਲ ਪੁਰਖ ਇਸ ਸੰਸਾਰ ਜੋ ਸੜ ਰਿਹਾ ਹੈ, ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਅੱਗ ਦੇ ਵਿੱਚ ਵੀ, ਇੱਕ ਪਾਸੇ ਇਸ ਕਿਸਮ ਦੀ ਖੋਆ ਮਾਈ ਜਿਹੜੀ ਅਲਟੀਮੇਟਲੀ ਸਾਡੀ ਅਨਾਹ ਚੋਂ, ਸਾਡੀ ਹਉਮੈ ਚੋਂ, ਦੂਸਰਿਆਂ ਦੇ ਹੱਕ ਖੋਹਣ ਦੀ ਪ੍ਰਵਿਰਤੀ, ਲਾਲਚ, ਈਰਖਾ, ਇਹਨਾਂ ਸਾਰੀਆਂ ਚੀਜ਼ਾਂ ਚੋਂ ਇਹ ਸਭ ਕੁਝ ਪੈਦਾ ਹੁੰਦਾ ਹੈ। ਲੜਾਈ ਤਾਂ ਅੰਦਰ ਨਾਲ ਹੀ ਹੁੰਦੀ ਹੈ। ਔਰ ਜਦੋਂ ਅੰਦਰ ਦੇ ਵਿੱਚ ਇਸ ਕਿਸਮ ਦੇ ਲੋਕ ਪਾਵਰ ਦੇ ਵਿੱਚ ਹੁੰਦੇ ਨੇ, ਉਹ ਮੋਦੀ ਵਰਗਾ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਿਸਮਤ ਦਾ ਮਾਲਕ ਬਣਿਆ ਹੋਏ, ਜਾਂ ਨੇਤਨਯਾਹੂ ਜਿਹਨੇ ਸਭ ਨੂੰ ਫਾਹੇ ਟੰਗਿਆ ਹੋਇਆ ਆਪਣੇ ਮੁਲਕ ਦੇ ਲੋਕਾਂ ਨਾਲ, ਤਾਂ ਜੋ ਬੇਇਨਸਾਫੀ ਕਰ ਹੀ ਰਿਹਾ, ਕਿੰਨਾ ਵੱਡਾ ਇਨਸਾਨੀਅਤ ਦਾ ਕਾਤਲ ਹੈ। ਇਹੀ ਕੁਛ ਪੁਤਨ ਕਰ ਰਿਹਾ। ਔਰ ਇਹੀ ਜੇ ਪੱਛਮੀ ਮੁਲਕ ਜਿਨ੍ਹਾਂ ਦੀ ਇੱਕ ਪੂਰੀ 2-2.5 ਸਦੀਆਂ ਦੀ ਕੋਲੋਨਾਈਜੇਸ਼ਨ ਦੀ ਹਿਸਟਰੀ ਹੈ, ਬਸਤੀ ਕਰਨ ਦੀ, ਉਹੀ ਅੱਜ ਨਵੇਂ ਰੂਪ ਦੇ ਵਿੱਚ ਕੁਛ ਨਾ ਕੁਛ ਜਿਹੜਾ ਕਿਸੇ ਪਾਸੇ ਅੱਖਾਂ ਬੰਦ ਕਰ ਲੈਂਦੇ ਨੇ, ਕਿਸੇ ਪਾਸੇ ਅੱਖ ਮਾਰਨ ਲੱਗ ਜਾਂਦੇ ਨੇ ਜਿੱਥੇ ਉਹਨਾਂ ਦੇ ਹਿੱਤ ਜੁੜੇ ਹੁੰਦੇ ਨੇ। ਸੋ ਅਸੀਂ ਜਿੱਥੇ ਇਸ ਕਿਸਮ ਦਾ ਜਦੋਂ ਵੀ ਕੋਈ ਦਿਨ ਹੁੰਦਾ, ਉਤੋਂ ਮੇਰੇ ਮਨ 'ਚੋਂ ਤਾਂ ਇਹੀ ਨਿਕਲ ਰਿਹਾ ਹੁੰਦਾ ਕਿ ਭਾਈ ਇਹ ਜਿਹੜੀ ਦੁਨੀਆ ਜੇ ਇੰਨੀ ਖੂਬਸੂਰਤ ਪਲੈਨਟ, ਇਸ ਦੇ ਵਿੱਚ ਖੂਬਸੂਰਤ ਇਨਸਾਨ ਦੀ ਹੋਂਦ, ਜਿਸ ਇਨਸਾਨ ਦੇ ਜ਼ਿੰਮੇ ਜਿਹੜਾ ਇਨਸਾਨੀਅਤ, ਇਨਸਾਨ ਔਰ ਇਨਸਾਨੀਅਤ ਲਫ਼ਜ਼ ਜਦੋਂ ਅਸੀਂ ਦੋ ਕਹਿੰਦੇ ਹਾਂ, ਤਾਂ ਫਿਰ ਜਦੋਂ ਇਹ ਸਭ ਕੁਝ ਚੱਲ ਰਿਹਾ ਹੁੰਦਾ ਹੈ ਤੇ ਪਹਿਲਾ ਸਵਾਲ ਇਹੀ ਪੈਦਾ ਹੁੰਦਾ ਹੈ ਵੀ ਇਨਸਾਨੀਅਤ ਕਿੱਥੇ ਹੈ। ਬਿਲਕੁਲ ਰੱਬ ਦੇ ਉੱਤੇ ਦਾ ਸ਼ਿਕਵਾ ਨਹੀਂ ਕਰ ਸਕਦੇ, ਕਿਉਂਕਿ ਰੱਬ ਤਾਂ ਉਹਨਾਂ ਸਾਰੇ ਸ਼ਿਕਵਿਆਂ ਤੋਂ ਉੱਪਰ ਹੈ। ਪਰ ਆਪਣੇ ਆਪ ਤੋਂ ਇਹ ਸਵਾਲ ਜ਼ਰੂਰ ਪੁੱਛਣ ਨੂੰ ਜੀ ਕਰਦਾ ਹੈ ਕਿ ਰੱਬ ਦੀ ਬਣਾਈ ਹੋਈ ਇਸ ਖੂਬਸੂਰਤ ਧਰਤੀ ਤੇ, ਜਿੱਥੇ ਰੱਬ ਨੇ ਇੰਨੇ ਸਾਧਨ ਦਿੱਤੇ, ਇੰਨੀਆਂ ਨਿਯਮਤਾਂ ਬਖਸ਼ੀਆਂ, ਇੰਨੀ ਦੌਲਤ ਦੇ ਨਾਲ ਮਾਲਾ ਮਾਲ ਕੀਤਾ, ਐਸਾ ਕੀ ਹੈ ਸਾਡੀ ਇਨਸਾਨੀ ਰੇਸ ਦੇ ਵਿੱਚ ਕਿ ਅਸੀਂ ਉਸ ਨੂੰ ਵੰਡ ਕੇ ਨਹੀਂ ਖਾ ਸਕਦੇ, ਅਸੀਂ ਇੱਕ ਦੂਸਰੇ ਨੂੰ ਟੋਲਰੇਟ ਨਹੀਂ ਕਰ ਸਕਦੇ, ਅਸੀਂ ਇੱਕ ਦੂਸਰੇ ਦੇ ਜਿਹੜੇ ਆ ਉਹ ਜਾਨੀ ਦੁਸ਼ਮਣ ਬਣੇ ਹੋਏ ਆ। ਇਹ ਤਾਂ ਜਿਨ੍ਹਾਂ ਨੂੰ ਅਸੀਂ ਜਾਨਵਰ ਕਹਿੰਦੇ ਆ, ਉਹ ਤਾਂ ਸਿਰਫ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਖਾਂਦੇ ਨੇ। ਉਸ ਤੋਂ ਬਿਯੋਂਡ ਉਹਨਾਂ ਨੇ ਕਦੇ ਇਹ ਨਹੀਂ ਹੈ ਵੀ ਜੇ ਤਾਂ ਸ਼ੇਰ ਨੇ ਸ਼ੌਕ ਦੇ ਲਈ ਮਾਰਨਾ ਹੋਏ ਤਾਂ ਉਹ ਕੁਝ ਦਿਨਾਂ ਦੇ ਵਿੱਚ ਸਾਰਾ ਜੰਗਲ ਖਾਲੀ ਕਰ ਦੇ, ਸਾਰਿਆਂ ਨੂੰ ਮਾਰ ਦੇ। ਲੇਕਿਨ
ਉਹਨਾਂ ਨਾਲ ਢਿੱਡ ਲੱਗਾ ਹੈ, ਉਹਨਾਂ ਨੇ ਉਹ ਜਦੋਂ ਸ਼ਿਕਾਰ ਕਰਦੇ ਨੇ ਆਪਣੇ ਉਸ ਲਈ। ਲੇਕਿਨ ਇਨਸਾਨ ਦਾ ਤੁਸੀਂ ਦੇਖੋ ਵੀ ਸਾਡਾ ਕਿੰਨਾ ਕੁ ਕੱਦ ਬੁੱਤ ਹੈ, ਕਿੰਨਾ ਕੁ ਸਾਨੂੰ ਕਬਰ 'ਚ ਜਾਂ ਕ੍ਰੀਮੇਸ਼ਨ ਦੇ ਲਈ ਥਾਂ ਚਾਹੀਦੀ ਹੁੰਦੀ ਹੈ, ਪਰ ਅਸੀਂ ਕਿਸ ਕਿਸਮ ਦੇ ਪਸਾਰਿਆਂ ਦੇ ਵਿੱਚ ਪੈਂਦੇ ਹਾਂ ਇਹ ਜਾਣਦਿਆਂ ਹੋਇਆਂ ਵੀ ਇਹ ਪਸਾਰੇ ਨਹੀਂ ਰਹਿਣੇ ਸਦਾ। ਇਹ ਜਾਣਦਿਆਂ ਹੋਇਆਂ ਵੀ ਕਿ ਅਲਟੀਮੇਟਲੀ ਜਦੋਂ ਅਸੀਂ ਬਹੁਤ ਪਸਾਰਾ ਪਸਾਰਦੇ ਹਾਂ, ਕਿਸੇ ਦੇ ਹੱਕਾਂ ਦੇ ਉੱਤੇ ਵੀ ਛਾਪਾ ਮਾਰ ਰਹੇ ਹੁੰਦੇ ਹਾਂ। ਔਰ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ। ਕਿ ਇਹ ਦੁਨੀਆ ਇਹ ਸਰਾਂ ਹੈ, ਮੁਕਾਮ ਫਾਨੀ ਹੈ। ਔਰ ਯਾਦ ਦਹਾਨੀ ਹੈ ਕਿ ਮੇਰੇ ਸਿਰ ਦੇ ਵਾਲ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ, ਮੌਤ ਦੇ ਉਸ ਅਜ਼ਰਾਇਲ ਨੇ ਫੜੇ ਹੋਏ ਨੇ। ਦਿਲ ਹੇਚ ਨਾਦਾਨੀ, ਹੇ ਮੇਰੇ ਦਿਲ ਤੈਨੂੰ ਫਿਰ ਵੀ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਵੀ ਹਰ ਇੱਕ ਦੇ ਸਿਰ ਦੇ ਵਾਲਾਂ ਤੋਂ ਫੜਿਆ ਹੋਇਆ ਕਦੋਂ ਕਿਹਦਾ ਅੰਤ ਹੋ ਜਾਣਾ। ਇਹਦੇ ਬਾਵਜੂਦ ਉਹੀ ਡਿਜ਼ਾਇਰ ਸਾਨੂੰ ਕਿੱਥੇ ਕਿੱਥੇ ਲੈ ਕੇ ਜਾਂਦੀਆਂ ਨੇ, ਕਿੱਥੇ ਕਿੱਥੇ ਅਸੀਂ ਜਿਹੜਾ ਉਹ ਭੌਂਦੇ ਫਿਰਦੇ ਆ ਜਾਂ ਖੱਜਲ ਹੁੰਦੇ ਫਿਰਦੇ ਆ। ਸੋ ਇਹ ਕੁੱਲ ਕਹਾਣੀ ਸਾਡੀ ਵੀ ਹੈ। ਫਿਰ ਮੁਲਕ ਜਿਨ੍ਹਾਂ ਨੇ ਬਣਾਏ ਸਰਹੱਦਾਂ ਖਿੱਚ ਦਿੱਤੀਆਂ, ਉਹਨਾਂ ਨੂੰ ਸੈਕਰੋਸੈਂਕਟ ਬਣਾ ਲਿਆ, ਫਿਰ ਉਹਨਾਂ ਦੀ ਹੈ। ਉਹਨਾਂ ਦੇ ਵਿੱਚ ਵੀ ਤੁਸੀਂ ਜਿਹੜਾ ਲੋਕਾਂ ਦੇ ਮੁੱਢਲੇ ਹੱਕ ਖੋਹਦੇ ਚਲੇ ਜਾਓ, ਤੇ ਜੇ ਉਹ ਆਵਾਜ਼ ਚੁੱਕਣ ਤੇ ਤੁਸੀਂ ਕਹੋ ਜੀ ਇਹ ਤਾਂ ਯੂਨਿਟੀ ਇੰਟੈਗਰਿਟੀ ਮੁਲਕ ਦੀ ਖਰਾਬ ਕਰ ਰਹੇ ਨੇ। ਰੱਬ ਨੇ ਤਾਂ ਕੋਈ ਹੱਦਾਂ ਬਣਾ ਕੇ ਨਹੀਂ ਸੀ ਭੇਜੀ, ਉਸ ਦੇ ਲਈ ਤਾਂ ਇਹ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਕਿ ਸਾਰੇ ਅੱਡ ਅੱਡ ਜੀਵ ਬਣਾਏ ਸੀ, ਅੱਡ ਅੱਡ ਉਹਨਾਂ ਦੀ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤਨ, ਕਿੰਨੀਆਂ ਫਾਰਮਸ ਆਫ ਲਾਈਫ, ਉਹਨਾਂ ਦੀਆਂ ਕਿੰਨੀਆਂ ਲੈਂਗੁਏਜਸ ਨੇ। ਉਸ ਵਾਹਿਗੁਰੂ ਨੇ ਡਾਈਵਰਸਿਟੀ ਪੈਦਾ ਕੀਤੀ, ਪਰ ਅਸੀਂ ਉਸ ਅਗੇਨ ਸ਼ੈਤਾਨ ਦੀ ਦੁਨੀਆ 'ਚ ਵਸਣਾ ਸ਼ਾਇਦ ਜ਼ਿਆਦਾ ਸਾਨੂੰ ਕਬੂਲ ਹੈ। ਔਰ ਇਸੇ ਲਈ ਇਹ ਸਾਰੀ ਸ਼ੈਤਾਨੀਅਤ ਦੀਆਂ ਜਿਹੜੀਆਂ ਖੇਡਾਂ ਨੇ ਉਸ ਦਾ ਅਸੀਂ ਸ਼ਿਕਾਰ ਹੈ। ਹੁਣ ਗੱਲ ਇੱਕ ਹੋਰ ਸ਼ੈਤਾਨ ਦੇ ਬੱਚੇ ਦੀ ਕਰੀਏ, ਸ਼ਤੂੰਗੜੇ ਦੀ। ਨਰਿੰਦਰ ਮੋਦੀ ਜੀ ਪਹਿਲਾਂ ਵੀ ਦਿਲਵਦੀ ਕੀਤੀ, ਖੁਦ ਜਿਵੇਂ ਅਸੀਂ ਰਿਪੀਟਡਲੀ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਿਹਾ ਕਿ ਜਿਵੇਂ 20 ਮਾਰਚ 2000 ਵਾਲਾ ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਫਾਲਸ ਫਲੈਗ ਆਪਰੇਸ਼ਨ ਸੀ, ਪੁਲਵਾਮਾ 2019 14 ਫਰਵਰੀ ਨੂੰ ਉਹ ਵੀ ਫਾਲਸ ਫਲੈਗ ਆਪਰੇਸ਼ਨ ਸੀ, ਔਰ ਜੋ ਇਸ ਮਈ ਦੇ ਮਹੀਨੇ ਪਹਿਲਗਾਮ ਦੇ ਨਾਲ ਜੋੜ ਕੇ ਜਿਸ ਘਟਨਾਕ੍ਰਮ ਨੂੰ ਜਿਹੜਾ ਹੈ ਉਹ 22 ਅਪ੍ਰੈਲ ਤੋਂ ਜਿਹੜਾ ਹੈ ਉਹ ਸਾਰੀ ਜਿਹਦੀ ਸ਼ੁਰੂਆਤ ਹੋਈ, ਔਰ ਮਈ ਮਹੀਨਾ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਫਿਰ ਅਸੀਂ ਦੇਖਦੇ ਹਾਂ ਵੀ ਮਈ 7 8 9 ਉਹਨਾਂ ਡੇਟਾਂ 'ਚ ਕਿਵੇਂ ਭਾਰਤ ਨੇ ਦਿਲਵਦੀ ਕਰਦਿਆਂ 9 ਟਿਕਾਣੇ ਪਾਕਿਸਤਾਨ ਦੇ, ਜਿਨ੍ਹਾਂ 'ਚ 5 ਦੇ ਵਿੱਚ ਮਸੀਤਾਂ ਸਨ, ਉਹਨਾਂ ਨੂੰ ਸ਼ਿਕਾਰ ਬਣਾਇਆ ਹਮਲਿਆਂ ਦਾ। ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ, ਭਾਰਤ ਨੇ ਫਿਰ ਜਿਹੜਾ ਹੈ ਉਹ ਉਹਨਾਂ ਦੇ ਫੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਲੇਕਿਨ ਇਸ ਵੇਲੇ ਜਿਹੜੇ ਦੁਨੀਆ ਦੇ ਨਿਰਪੱਖ ਐਨਾਲਿਸਟ ਨੇ, ਇਹਨਾਂ ਦੇ ਆਪਣੇ ਵੀ ਜਿਵੇਂ ਪ੍ਰਵੀਨ ਸਾਨੀ ਵਰਗੇ ਲੋਕ, ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਸਾਰੇ ਦੇ ਵਿੱਚ ਭਾਰਤ ਬੁਰੀ ਤਰ੍ਹਾਂ ਪਿਟਿਆ। ਇਹ ਡੌਗ ਫਾਈਟ ਵੀ ਨਹੀਂ ਸੀ ਜਿਹੜੀ ਬਾਲਾਕੋਟ ਤੋਂ ਬਾਅਦ ਸੀ, ਇਹ ਇਨਫੈਕਟ ਮਿਸਲਸ ਔਰ ਡਰੋਨਸ ਦੀ ਜੰਗ ਸੀ। ਔਰ ਭਾਰਤ ਦਾ ਨੁਕਸਾਨ ਕੱਲਾ ਇਹੀ ਨਹੀਂ ਕਿ ਉਸ ਦੇ ਰਾਫੇਲ ਔਰ ਮਿਗ ਡਿਗੇ, ਉਸ ਦੇ ਨਾਲ ਨਾਲ ਜਿਹੜਾ ਹੈ ਉਹਨਾਂ ਦਾ ਈਵਨ SU-400 ਜਿਹੜਾ ਖਾਸ ਡਿਫੈਂਸ ਸਿਸਟਮ ਰਸ਼ੀਆ ਤੋਂ ਲਿਆਇਆ ਸੀ, ਖਾਸ ਤੌਰ 'ਤੇ ਆਦਮਪੁਰ ਜਿਹਦਾ ਸਾਰਾ ਇਹ ਕਲੈਪਸ ਹੁੰਦਾ। ਹੁਣ ਇਸ ਸਾਰੇ ਦੇ ਚੱਲਦਿਆਂ ਔਰ ਬਾਕੀ ਪੋਲ ਟਰੰਪ ਨੇ ਖੋਲ੍ਹ ਦਿੱਤਾ ਕਿ ਭਾਈ ਕਿਵੇਂ ਇਹ ਜਿਹੜਾ ਜਿਸ ਪਾਸੇ ਜਾ ਰਿਹਾ ਸੀ ਇਹ ਨਿਊਕਲੀਅਰ ਦੇ ਨੇੜੇ ਪਹੁੰਚ ਗਿਆ ਸੀ, ਔਰ ਉਹਨੇ ਇੰਟਰਵੀਨ ਕਰਕੇ, ਔਰ ਇਹ ਹੁਣ ਐਸ ਜੈਸ਼ੰਕਰ ਨੇ ਵੀ ਮੰਨਿਆ ਕਿ ਮਾਰਕੋ ਰੂਬੀਓ ਨੇ ਵੀ ਕਾਲ ਕੀਤਾ, ਵੈਂਸ ਨੇ ਵੀ ਕੀਤਾ, ਪਾਕਿਸਤਾਨ ਵਾਲੇ ਤਾਂ ਪਹਿਲਾਂ ਹੀ ਨਹੀਂ ਸੀ ਮੁੱਕਰੇ। ਔਰ ਉਹਦੇ ਥੱਲੇ ਜਿਹੜਾ ਹੈ ਇਸ 72 ਘੰਟੇ ਪਾਰਟਿਕੂਲਰਲੀ ਹਾਲਾਂ ਨੂੰ ਕੋਈ 4 ਦਿਨ 5 ਦਿਨ ਕਹੀ ਜਾਏ, ਲੇਕਿਨ ਉਹਦੇ 'ਚ ਵੀ ਭਾਰਤ ਇਹੀ ਕਹਿੰਦਾ ਜੀ ਅਸੀਂ 28 ਮਿੰਟ ਦੇ ਵਿੱਚ ਕਿ 18 ਮਿੰਟ ਦੇ ਵਿੱਚ ਗੱਲ ਮੁਕਾ ਦਿੱਤੀ। ਲੇਕਿਨ ਹੁਣ ਜ਼ਾਹਰ ਹੈ ਵੀ ਇਸ ਸਾਰੇ ਦੇ ਵਿੱਚ ਜਿੱਥੇ ਭਾਰਤ ਦਾ ਜਿਹੜਾ ਸਾਰੇ ਹੀ ਚਿਹਰੇ ਬੇਨਕਾਬ ਹੋਏ, ਪੋਲੀਟੀਕਲ ਟੋਟਲ ਕਲੈਪਸ ਹੋਇਆ,
ਡਿਪਲੋਮੈਟਿਕਲੀ ਅਦਰ ਦੈਨ ਤਾਲਿਬਾਨ ਅਫਗਾਨਿਸਤਾਨ ਦੇ ਉਹਦੇ ਨਾਲ ਕੋਈ ਨਹੀਂ ਖਲੋਤਾ। ਉਸ ਦੇ ਆਰਮਾਮੈਂਟ ਉਹ ਰਸ਼ੀਅਨ ਮੇਡ Su-400 ਜਾਂ ਜਿਹੜੇ ਫਰਾਂਸ ਤੋਂ ਲਏ ਰਾਫੇਲ ਸੀ, ਕਿਉਂਕਿ ਯਾਦ ਹੋਏਗਾ ਕਿ ਬਾਲਾਕੋਟ ਐਕਸ਼ਨ ਤੋਂ ਬਾਅਦ ਜਿੱਦਣ ਜਿਹੜਾ 2019 ਦੇ ਵਿੱਚ ਇਹਨੇ ਮੋਦੀ ਨੇ ਪਾਰਲੀਮੈਂਟ ਨੂੰ ਐਡਰੈਸ ਕੀਤਾ ਸੀ, ਉਹਨੇ ਕਿਹਾ ਜੀ ਕਾਸ਼ ਸਾਡੇ ਕੋਲ ਰਾਫੇਲ ਹੁੰਦੇ ਤਾਂ ਫਿਰ ਅਸੀਂ ਦੱਸਦੇ, ਕਿਉਂਕਿ ਉਹਦੇ 'ਚ ਉਹਨਾਂ ਦਾ ਜਹਾਜ਼ ਤਾਂ ਡਿੱਗ ਪਿਆ ਸੀ, ਅਭਿਨੰਦਨ ਨੂੰ ਵੀ ਉਹਨਾਂ ਨੇ ਫੜ ਲਿਆ ਸੀ, ਫਿਰ ਬਾਅਦ ਛੱਡਤਾ। ਪਰ ਹੁਣ ਤਾਂ ਉਹ ਕਾਸ਼ ਵਾਲੀ ਗੱਲ ਵੀ 6 ਸਾਲ 'ਚ ਪੂਰੀ ਹੋ ਗਈ, ਰਾਫੇਲ ਲੈ ਆਏ। ਪਰ ਇਹ ਸਾਰੇ ਦੀ ਫੇਲਿਅਰ ਜਿਹੜੀ ਹੈ ਔਰ ਇਸ ਵੇਲੇ ਔਰ ਉਹਨਾਂ ਦੇ ਮੀਡੀਆ ਦੀ ਐਕਸਪੋਜ਼ਰ ਵੀ, ਜਿਨ੍ਹਾਂ ਨੇ ਅੱਧਾ ਪਾਕਿਸਤਾਨ 'ਤੇ ਕਬਜ਼ਾ ਕਰ ਲਿਆ ਸੀ, ਕਰਾਚੀ ਲੈ ਲਿਆ ਸੀ, ਇਸਲਾਮਾਬਾਦ ਲੈ ਲਿਆ ਸੀ, ਲਾਹੌਰ ਲੈ ਲਿਆ ਸੀ। ਹੁਣ ਇਸ ਸਾਰੇ ਤੋਂ ਬਾਅਦ ਇਹ ਠੀਕ ਹੈ ਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਜਸ਼ਨ ਦਾ ਮਾਹੌਲ ਹੈ, ਇਹਨਾਂ ਸਾਰੇ ਦਿਨਾਂ 'ਚ ਹੋਣਾ ਵੀ ਚਾਹੀਦਾ। ਹਾਲਾਂ ਮੈਨੂੰ ਯਾਦ ਹੈ ਕਿ ਵੀ ਸਾਡੇ ਮਿੱਤਰ ਸ਼ੇਖ ਸਾਹਿਬ ਜਦੋਂ ਕੋਈ ਵੀ ਦੁਸ਼ਮਣ ਦੀ ਕਮਜ਼ੋਰ ਗੱਲ ਵਾਪਰਦੀ ਸੀ ਤੇ ਬਹੁਤਿਆਂ ਨੇ ਖੁਸ਼ ਹੋ ਰਹੇ ਹੋਣਾ, ਉਹਨੂੰ ਸੈਲੀਬ੍ਰੇਟ ਕਰ ਰਹੇ ਹੋਣਾ, ਤੇ ਉਹਨਾਂ ਨੇ ਕਹਿਣਾ ਕਿ ਵੀ ਹੁਣ ਇਹ ਦੇਖੋ ਕਿ ਵੀ ਦੁਸ਼ਮਣ ਕੀ ਕਰੇਗਾ, ਤੁਸੀਂ ਇਸ ਪਾਸੇ ਵੱਲ ਆਓ। ਹੁਣ ਇਹ ਨਾ ਬਸ ਹੋ ਗਈ ਸੈਲੀਬ੍ਰੇਸ਼ਨ। ਸੋ ਅਸੀਂ ਸਮਝਦੇ ਹਾਂ ਕਿ ਵੀ ਠੀਕ ਹੈ, ਪਾਕਿਸਤਾਨ ਦੇ ਵਿੱਚ ਫੌਜੀ ਚੀਫ ਜਿਹੜੇ ਨੇ ਉਹ ਫੀਲਡ ਮਾਰਸ਼ਲ ਵੀ ਬਣ ਗਏ, ਉਹਨਾਂ ਦੇ 에ਅਰ ਫੋਰਸ ਚੀਫ ਮਿਸਟਰ ਸਿੱਧੂ, ਉਹਨਾਂ ਦੀ ਵੀ ਐਕਸਟੈਂਸ਼ਨ ਹੋ ਗਈ ਔਰ ਪਾਕਿਸਤਾਨ ਨੇ ਇਸ ਨੂੰ ਬਿਲਕੁਲ ਜਿਹੜਾ ਉਹ ਉਵੇਂ ਹੀ ਲਿਆ ਜਿਵੇਂ ਕੋਈ ਵੀ ਜੇਤੂ ਹੁੰਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਹੁਣ ਇਹ ਕਹਿਣਾ ਹੋਏ ਕਿ ਸਾਊਥ ਏਸ਼ੀਅਨ ਪਾਵਰ 'ਚ 에ਅਰ ਪਾਵਰ ਦੇ ਹਵਾਲੇ ਨਾਲ ਹੀ ਜੇ ਗੱਲ ਕਰੀਏ, ਕੋਈ ਗਰਾਊਂਡ ਟਰੂਪ ਤਾਂ ਮੂਵ ਨਹੀਂ ਹੋਏ। ਸੋ ਰਾਦਰ ਪਾਕਿਸਤਾਨ ਨੇ ਆਪਣੇ ਆਪ ਨੂੰ ਐਜ਼ ਏ ਸੁਪੀਰੀਅਰ ਸਟੇਟ ਦੈਨ ਇੰਡੀਆ ਸਾਊਥ ਏਸ਼ੀਆ 'ਚ ਰੀਜਨਲ ਪਾਵਰ ਦੇ ਤੌਰ 'ਤੇ ਪਾਕਿਸਤਾਨ ਨੇ ਆਪਣਾ ਰੁਤਬਾ ਬੁਲੰਦ ਕੀਤਾ ਔਰ ਇਹ ਸ਼ਾਇਦ ਇਸਲਾਮਿਕ ਵਰਲਡ ਦੇ ਵਿੱਚ ਵੀ ਪਾਕਿਸਤਾਨ ਦੇ ਲਈ ਇਸ ਦਾ ਰੁਤਬਾ ਵਧਿਆ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਨੇ OIC ਦੀ ਕਾਨਫਰੰਸ ਜਿਹੜੀ ਹੈ ਲਾਹੌਰ ਦੇ ਵਿੱਚ ਸੱਦੀ ਸੀ, ਜਿਹੜੀ ਅਲਟੀਮੇਟਲੀ ਉਹਦੇ ਮਰਡਰ ਦਾ ਕਾਰਨ ਵੀ ਬਣੀ, ਉਦੋਂ ਵੀ ਪਾਕਿਸਤਾਨ ਨੂੰ ਇੱਕ ਉਸ ਹੋਪ ਦੀ ਤਰ੍ਹਾਂ ਦੇਖਿਆ ਜਾਂਦਾ ਸੀ ਇਸਲਾਮਿਕ ਮੁਲਕਾਂ ਵੱਲੋਂ। ਫਿਰ 1998 ਦੇ ਵਿੱਚ, ਕਿਉਂਕਿ ਮਈ ਦਾ ਮਹੀਨਾ ਚੱਲ ਰਿਹਾ ਔਰ ਅਸੀਂ 2 ਦਿਨ ਬਾਅਦ ਗੱਲ ਕਰਾਂਗੇ, ਕਿਉਂਕਿ ਮਈ 13 1998 'ਚ ਭਾਰਤ ਨੇ ਜਿਹੜਾ ਪਹਿਲਾਂ ਮਈ 11 ਔਰ 13 ਜਿਹੜੇ ਨੇ ਉਹ ਨਿਊਕਲੀਅਰ ਧਮਾਕੇ ਕੀਤੇ ਸੀ, ਪੋਖਰਾਨ 'ਚ ਨਿਊਕਲੀਅਰ ਪਾਵਰ ਬਣਿਆ ਸੀ। ਔਰ ਪਾਕਿਸਤਾਨ ਨੇ ਮਈ ਮਹੀਨੇ ਦੇ ਵਿੱਚ ਹੀ ਮਈ 28 ਨੂੰ ਨਿਊਕਲੀਅਰ ਧਮਾਕੇ ਕਰਕੇ 5-6 ਜਿਹੜੇ ਨੇ ਉਹ ਯੂਰੇਨੀਅਮ ਪਲੂਟੋਨੀਅਮ ਦੋਨਾਂ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਐਸਟੈਬਲਿਸ਼ ਕੀਤਾ ਸੀ। ਉਦੋਂ ਇਸਲਾਮਿਕ ਵਰਲਡ ਦੇ ਵਿੱਚ ਇਸ ਗੱਲ ਦੀ ਰਾਹਤ ਵੀ ਸੀ ਔਰ ਖੁਸ਼ੀ ਵੀ ਸੀ ਕਿ ਪਾਕਿਸਤਾਨ ਇੱਕੋ ਇੱਕ ਐਸਾ ਮੁਲਕ ਹੈ ਇਸਲਾਮਿਕ ਜਿਨ੍ਹਾਂ ਦੇ ਕੋਲ ਹੁਣ ਨਿਊਕਲੀਅਰ ਪਾਵਰ ਹੈ। ਲੇਕਿਨ ਜਿਸ ਕਦਰ ਇੰਡੀਆ ਨੇ ਇਹ ਸਾਰਾ ਇੱਕ ਆਪਣਾ ਫਰੇਬ ਜਾਲ ਉਣਿਆ ਹੋਇਆ ਸੀ ਔਰ ਦਾਅਵੇ ਵੀ ਕੀਤੇ ਜਾਂਦੇ ਸੀ, ਹੁਣ ਵੀ ਪਿਛਲੇ 24 ਘੰਟੇ 'ਚ ਦਾਅਵੇ ਹੋ ਰਹੇ ਨੇ ਕਿ ਜੀ ਅਸੀਂ ਹੁਣ ਚੌਥੀ ਵੱਡੀ ਇਕਨੋਮਿਕਲ ਪਾਵਰ ਬਣ ਗਏ ਹਾਂ, ਅਸੀਂ ਜਾਪਾਨ ਨੂੰ ਪਿੱਛੇ ਛੱਡ ਦਿੱਤਾ, ਹੁਣ ਅਸੀਂ $4 ਟ੍ਰਿਲੀਅਨ ਦੀ ਇਕਨੋਮੀ ਬਣ ਗਏ। ਜਾਪਾਨ ਦੀ ਅੱਜ ਤੋਂ 2-3 ਸਾਲ ਪਹਿਲਾਂ $6 ਟ੍ਰਿਲੀਅਨ ਦੀ ਇਕਨੋਮੀ ਸੀ। ਜਾਪਾਨ ਕਿਉਂਕਿ ਸੁੰਗੜਿਆ, ਉਸ ਦੇ ਹਾਲਾਤ ਚੰਗੇ ਨਹੀਂ ਚੱਲ ਰਹੇ, ਸੋ ਜੇ ਤਾਂ ਤੁਸੀਂ 6 ਦੀ ਬਜਾਏ 7 ਤੇ ਆਉਂਦੇ ਫਿਰ ਕਹਿੰਦੇ ਜੀ ਅਸੀਂ ਬਣ ਗਏ, ਤੇ ਉਹ 80 ਕਰੋੜ ਲੋਕਾਂ ਨੂੰ ਜਿਨ੍ਹਾਂ ਨੂੰ 5 ਕਿਲੋ ਅਨਾਜ ਦਿੰਦੇ ਉਹ ਵੀ ਦੱਸ ਦਿਓ ਵੀ ਤੁਸੀਂ ਚੌਥੀ ਵੱਡੀ ਇਕਨੋਮੀ ਬਣਨ ਤੋਂ ਬਾਅਦ ਉਹਨਾਂ ਦਾ ਅੰਨ ਬੰਦ ਕਰੋਗੇ ਜਾਂ ਉਹਨਾਂ ਨੂੰ ਉਹ ਵਾਕਿਆ ਹੀ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਨੇ ਵੀ ਉਹ ਆਪਣੀ ਕਮਾਈ ਕਰ ਸਕਣ। ਪਰ ਕਿਉਂਕਿ ਇਹ ਮਾਰ ਨੇ PR ਦੇ ਲਿਹਾਜ਼ ਨਾਲ ਅੱਜ ਤੁਸੀਂ ਦੇਖੋ ਪਿਛਲੇ 24 ਘੰਟੇ ਤੋਂ ਇਹੀ ਚੱਲ ਰਿਹਾ ਜੀ, ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡਤਾ ਔਰ ਅਸੀਂ ਚੌਥੀ ਜਿਹੜੀ ਹੈ ਦੁਨੀਆ ਦੀ ਹੁਣ ਇਕਨੋਮੀ ਬਣ ਗਏ ਜਾਪਾਨ ਨੂੰ ਪਿੱਛੇ ਛੱਡ ਕੇ। ਸੋ ਇੱਕ ਪਾਸੇ ਤਾਂ ਉਹਨਾਂ ਦਾ ਉਹ ਪ੍ਰੋਪੇਗੈਂਡਾ ਚੱਲ ਹੀ ਰਿਹਾ ਸੀ, ਉਸ ਦੇ ਥੱਲੇ ਈਵਨ ਇਸਲਾਮਿਕ ਵਰਲਡ ਦਾ ਵੀ ਵੱਡਾ ਹਿੱਸਾ ਸਾਊਦੀ ਅਰੇਬੀਆ ਹੋਏ UAE ਹੋਏ ਸਭ ਨੇ ਸੱਦ ਕੇ ਮੋਦੀ ਨੂੰ, ਉਧਰ ਉਹ ਕੁੱਟ ਚਾੜੀ ਹੋਈ ਹੈ 20 ਕਰੋੜ ਮੁਸਲਮਾਨਾਂ ਨੂੰ, ਇਹ ਸੱਦ ਕੇ ਉਹਨੂੰ ਜਿਹੜਾ ਉਹ ਸਭ ਤੋਂ ਹਾਈਐਸਟ ਅਵਾਰਡ ਦਿੰਦੇ ਰਹੇ ਨੇ। ਲੇਕਿਨ ਇਸ ਸਾਰੇ ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਪਰਫਾਰਮੈਂਸ ਹੈ, ਜ਼ਾਹਰ ਹੈ ਕਿ ਪਾਕਿਸਤਾਨ ਵੱਲ ਜਿਹੜਾ ਉਹ ਇੱਕ ਹੋਰ ਪ੍ਰਾਈਡ ਪਾਕਿਸਤਾਨ ਨੂੰ ਮਿਲਿਆ ਔਰ ਈਵਨ ਜਿਵੇਂ ਭਾਰਤ ਦੇ ਵਿੱਚ ਹੁਣ ਤੁਰਕੀ ਦੇ ਖਿਲਾਫ ਨਫ਼ਰਤ ਔਰ ਉਹਨਾਂ ਦੀਆਂ ਚੀਜ਼ਾਂ ਦਾ ਬਾਈਕਾਟ ਤੇ ਉੱਥੇ ਨਾ ਜਾਓ ਚੱਲ ਰਿਹਾ। ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਪਿਛਲੇ ਕੱਲ੍ਹ ਹੀ ਤੁਰਕੀ ਦੇ ਵਿੱਚ ਸੀ ਔਰ ਤੁਰਕੀ ਪਾਕਿਸਤਾਨ ਅਲਾਇੰਸ ਔਰ ਉਹਦੇ ਨਾਲ ਚਾਈਨਾ ਔਰ ਚਾਈਨਾ ਦੇ ਹਥਿਆਰ ਵੀ ਟੈਸਟ ਹੋ ਗਏ ਆਪਣੇ ਆਪ 'ਚ, ਉਹਨਾਂ ਦੀ
ਵੈਲਿਊ ਦੁਨੀਆ 'ਚ ਵੱਧ ਗਈ, ਉਹਨੂੰ ਬਿਨਾਂ ਲੜੇ ਚਾਈਨਾ ਨੂੰ ਜਿਹੜਾ ਵਾਇਆ ਪਾਕਿਸਤਾਨ ਇਕਨੋਮਿਕਲ ਬੈਨੀਫਿਟ ਵੀ ਮਿਲਿਆ ਕਿ ਵੈਸਟਰਨ ਰਾਫੇਲ ਰਫੂਲ ਦੇ ਸ਼ੇਅਰ ਥੱਲੇ ਨੂੰ ਡਿੱਗੇ ਨੇ, ਉੱਡੇ ਨੇ, ਜਿਹੜੇ ਆਪਣੇ ਆਪ ਹੀ ਜੰਗ ਦੇ ਨਤੀਜੇ ਦੱਸਦੇ ਨੇ। ਇੰਡੀਅਨ ਕੀ ਧੋਖਾ ਕੀ ਝੂਠ ਬੋਲਦੇ ਨੇ ਕੀ ਨਹੀਂ, ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ, ਕਿਉਂਕਿ ਅਲਟੀਮੇਟਲੀ ਜਿਹਨੇ ਥੋੜਾ ਬਹੁਤ ਵੀ ਉਹਨੂੰ ਫਰੋਲ ਕੇ ਦੇਖਣਾ ਉਹਦੇ ਸਾਹਮਣੇ ਸੱਚ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਮੋਦੀ ਜਾਂ ਐਸੋਸੀਏਸ਼ਨ ਜਿਵੇਂ ਟਰੰਪ ਨੇ ਜਦੋਂ ਪੋਲ ਖੋਲੀ ਔਰ ਜਦੋਂ ਅਸੀਂ ਉਸ ਮਈ ਮਹੀਨੇ 'ਚ ਗੱਲ ਕਰ ਰਹੇ ਤੇ ਮੈਨੂੰ ਉਹ ਯਾਦ ਹੈ ਜਦੋਂ ਜੂਲੀਅਸ ਸੀਜ਼ਰ ਦਾ ਕਿ ਵੀ ਉਹ ਸੀਜ਼ਰ ਜਾ ਰਿਹਾ ਆਪਣੇ ਕੋਰਟ ਵੱਲ ਤੇ ਇੱਕ ਫਕੀਰ ਕਿਸਮ ਦਾ ਬੰਦਾ ਬੈਠਾ ਔਰ ਉਹ ਉਹਨੂੰ ਆਵਾਜ਼ ਦੇ ਕੇ ਕਹਿੰਦਾ ਹੈ ਕਿ ਬੀਵੀਅਰ ਆਫ ਦਾ ਆਈਡਸ ਆਫ ਮਾਰਚ ਮਹੀਨੇ ਕਿ ਵੀ ਜਿਵੇਂ ਸਾਡੇ ਵੀ ਹੁੰਦਾ ਵੀ ਸਾੜ ਸਤੀ ਹੈ ਜਾਂ ਕੋਈ ਮਾੜੇ ਦਿਨ ਨੇ ਬੈਡ, ਇਸ ਤੋਂ ਬਚੋ। ਤੇ ਉਹ ਬੇਪਰਵਾਹ ਹੋ ਕੇ ਜੂਲੀਅਸ ਸੀਜ਼ਰ ਚਲਾ ਜਾਂਦਾ ਆਪਣੇ ਕੋਰਟ 'ਚ, ਉੱਥੇ ਜਿਹੜਾ ਉਹਦਾ ਸਭ ਤੋਂ ਟਰਸਟਵਰਦੀ ਬੰਦਾ ਹੈ ਬਰੂਤੇ, ਉਹੀ ਉਹਨੂੰ ਸਟੈਪ ਕਰਦਾ। ਉਹਦਾ ਉਹ ਇੱਕ ਡਾਇਲੌਗ ਵੀ ਹੈ ਜਦੋਂ ਕਹਿੰਦਾ ਐ ਤੂੰ ਬਰੂਤੇ ਵੀ ਤੂੰ, ਸੋ ਉਹ ਤਾਂ ਬੀਵੀਅਰ ਆਫ ਦਾ ਆਈਡਸ ਆਫ ਮਾਰਚ ਕਿਆ ਹੋਏਗਾ। ਮੈਨੂੰ ਇਹ ਜਦੋਂ ਹੁਣੇ ਮੈਂ ਸਾਰਾ ਕੁਝ ਦੇਖਦਾ ਵੀ ਮਈ ਦਾ ਮਹੀਨਾ ਹੀ ਚੱਲ ਰਿਹਾ ਹੈ, ਮਈ 'ਚ ਹੀ ਦੋਨਾਂ ਮੁਲਕਾਂ ਨੇ 1998 ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ ਸੀ, ਹੁਣ ਵੀ ਮਈ ਮਹੀਨੇ 'ਚ ਭਾਰਤ ਨੂੰ ਉਹਦੀ ਔਕਾਤ ਪਾਕਿਸਤਾਨ ਨੇ ਦਿਖਾਈ ਹੈ। ਔਰ ਮਈ ਮਹੀਨੇ 'ਚ ਜਿਸ ਕਿਸਮ ਦੀਆਂ ਗੱਲਾਂ ਇਹ ਸਾਰੇ ਕਰ ਰਹੇ ਨੇ ਔਰ ਖ਼ਾਸ ਤੌਰ 'ਤੇ ਮੋਦੀ ਦੀ ਜਿਹੜੀ ਸਟੇਟਮੈਂਟ ਉਸ ਨੇ ਜਿਹੜਾ ਖ਼ਾਸ ਤੌਰ 'ਤੇ ਪੁੰਜ ਏਰੀਆ ਦੇ ਵਿੱਚ ਵੀ ਔਰ ਹੋਰ ਰੈਲੀਆਂ ਜਿਹੜੀਆਂ ਗੁਜਰਾਤ 'ਚ ਕਰ ਰਿਹਾ ਉਹਦੇ 'ਚ ਉਹਨੇ ਜਿਹੜਾ ਪਾਕਿਸਤਾਨੀ ਸ਼ਹਿਰੀਆਂ ਨੂੰ ਵੀ ਇਹ ਧਮਕਾਇਆ। ਔਰ ਈਵਨ ਜਿਵੇਂ ਟ੍ਰਿਬਿਊਨ ਨੇ ਤਾਂ ਉਹਦੀ ਹੈਡਲਾਈਨ ਹੀ ਇਹ ਲਾਈ ਹੈ, ਕਮ ਫਾਰਵਰਡ ਟੂ ਐਂਡ ਟੈਰਰ ਔਰ ਬੀ ਰੈਡੀ ਟੂ ਫੇਸ ਬੁਲਟ, ਮੋਦੀ ਵਾਰਨਸ ਪਾਕ ਸਿਟੀਜ਼ਨਸ। ਕਿ ਮੋਦੀ ਨੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਦਹਿਸ਼ਤਗਰਦੀ ਖਤਮ ਕਰਨ ਦੇ ਲਈ ਅੱਗੇ ਆਓ, ਨਹੀਂ ਤਾਂ ਮੇਰੀਆਂ ਗੋਲੀਆਂ ਦੇ ਲਈ ਤਿਆਰ। ਹੁਣ ਇਸ ਤੋਂ ਇਹ ਲੱਗਦਾ ਹੈ ਵੀ ਕੁਛ ਨਾ ਕੁਛ ਇਹ ਕੁੱਕ ਹੋ ਰਿਹਾ, ਕਿਉਂਕਿ ਇੰਡੀਆ ਨੇ ਹੁਣ ਜਦੋਂ ਮੈਂ ਤਾਂ ਇਹ ਲਫ਼ਜ਼ ਹੀ ਆਪਰੇਸ਼ਨ ਸੰਦੂਰ ਮੂੰਹ ਤੇ ਕਹਿਣਾ ਵੀ ਮੈਨੂੰ ਲੱਗਦਾ ਕਿ ਵੀ ਇਹ ਸੰਦੂਰ ਲਫ਼ਜ਼ ਵੀ ਬਿਸਤੀ ਹੈ। ਕਾਹਦਾ ਆਪਰੇਸ਼ਨ ਤੇ ਕਾਹਦਾ ਜੁੱਤੀਆਂ ਤੁਸੀਂ ਖਾਧੀਆਂ ਨੇ, ਲੇਕਿਨ ਜਦੋਂ ਉਹਨਾਂ ਨੇ ਕਿਹਾ ਜੀ ਅਸੀਂ ਵੀ ਹੈਵ ਨਾਟ ਐਂਡਡ ਦਾ ਆਪਰੇਸ਼ਨ ਸੰਦੂਰ, ਵੀ ਹੈਵ ਪਾਜ਼ਡ ਇਟ, ਅਸੀਂ ਇਸ ਦੇ ਨੂੰ ਖੜੋਤ ਲਿਆਂਦੀ ਹੈ। ਔਰ ਇਹ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਇਹਨਾਂ ਦੀਆਂ ਚੱਲ ਰਹੀਆਂ ਨੇ ਔਰ ਮੋਦੀ ਨੇ ਪੂਰਾ ਇਸ ਦੇ ਉੱਤੇ ਕਿਹਾ ਕਿ ਵੀ ਇਫ ਦਾ ਪੀਪਲ ਆਫ ਪਾਕਿਸਤਾਨ ਡੂ ਨਾਟ ਚੂਜ਼ ਦਾ ਪਾਥ ਆਫ ਪੀਸ ਦੇ ਵਿਲ ਫੇਸ ਦਾ ਰੈਥ ਆਫ ਇੰਡੀਅਨ ਆਰਮੀ। ਕਿ ਜੇ ਪਾਕਿਸਤਾਨ ਦੇ ਲੋਕਾਂ ਨੇ ਅਮਨ ਦਾ ਰਸਤਾ ਨਾ ਚੁਣਿਆ ਫਿਰ ਪਾਕਿਸਤਾਨੀ ਫੌਜ ਦਾ ਕਹਿਰ ਇੰਡੀਅਨ ਫੌਜ ਦਾ ਕਹਿਰ ਬਰਦਾਸ਼ਤ ਕਰਨ ਲਈ ਤਿਆਰ ਰਹਿਣ। ਇਹ ਉਹਨੇ ਗੁਜਰਾਤ ਦੀ ਰੈਲੀ ਦੇ ਵਿੱਚ ਕਿਹਾ। ਉਹਨੇ ਕਿਹਾ ਜੀ ਪੀਪਲ ਆਫ ਪਾਕਿਸਤਾਨ ਸ਼ੁੱਡ ਅੰਡਰਸਟੈਂਡ that their government and army supported terrorism for their own benefit। ਉਹਨਾਂ ਨੂੰ ਸਲਾਹ ਦੇ ਰਿਹਾ ਕਿ ਜੀ ਤੁਹਾਡੀ ਹਕੂਮਤ ਔਰ ਫੌਜ ਆਪਣੇ ਫਾਇਦੇ ਲਈ ਦਹਿਸ਼ਤਗਰਦੀ ਦੀ ਨੂੰ ਕਰ ਰਹੀ ਹੈ ਸਪੋਰਟ। ਟੁਡੇ ਇੰਡੀਆ ਇਜ਼ ਦਾ 4th ਲਾਰਜੈਸਟ ਇਕਨੋਮੀ ਇਨ ਦਾ ਵਰਲਡ। ਤੁਸੀਂ ਦੇਖੋ ਕਿਆ ਝੂਠ ਦੇ ਉੱਤੇ ਮਬਨੀ। ਬਟ ਵਾਟ ਇਜ਼ ਯੋਰ ਸਿਚੁਏਸ਼ਨ? ਪਾਕਿਸਤਾਨੀਆਂ ਨੂੰ ਕਹਿ ਰਿਹਾ ਤੁਹਾਡਾ ਕੀ ਹਾਲ ਹੈ? ਦੋਜ਼ ਹੂ ਪ੍ਰਮੋਟਡ ਟੈਰਰਿਜ਼ਮ ਰੂਇਨਡ ਯੋਰ ਫਿਊਚਰ। ਉਹਨਾਂ ਨੇ ਤੁਹਾਡਾ ਭਵਿੱਖ ਤਬਾਹ ਕਰ ਦਿੱਤਾ ਹੈ। He advised Pakistanis to come forward to end terrorism। ਔਰ ਫਿਰ ਨਾਲ ਦੀ ਨਾਲ ਝੂਠ ਇਹਨਾਂ ਦੇ ਹਰ ਪਾਸੇ ਝੂਠ ਹੈ। ਹੁਣ ਐਸ ਜੈ ਸ਼ੰਕਰ ਜਿਹੜਾ ਪਹਿਲਾਂ ਕਹਿੰਦਾ ਸੀ ਜੀ ਨਾ ਦੋਨੋਂ ਪਾਸਿਆਂ ਦੇ ਜਿਹੜੇ ਮਿਲਟਰੀ ਆਪਰੇਸ਼ਨ ਦੇ ਹੈੱਡ ਸੀ ਡਾਇਰੈਕਟਰ, ਉਹਨਾਂ ਨੇ ਗੱਲਬਾਤ ਕਰਕੇ ਜਿਹੜਾ ਉਹ ਪੀਸ ਕੀਤੀ। ਕੋਈ ਕਿਸੇ ਨੇ ਇੰਟਰਵੀਨ ਨਹੀਂ ਕੀਤਾ, ਅਸੀਂ ਕਿਸੇ ਦਾ ਨਹੀਂ ਮੰਨਿਆ ਕੋਈ ਕਿਸੇ। ਹੁਣ ਉਹ ਕਹਿ ਰਿਹਾ ਕਿ ਬਈ ਇਹ ਜਿਹੜਾ ਆਪਰੇਸ਼ਨ ਸੰਦੂਰ ਹਾਲਟਡ DGMO ਟਾਕਸ। ਔਰ ਫਿਰ ਉਹਨੇ ਕਿਹਾ ਕਿ ਜੀ ਹਾਂ ਉਹਨੇ ਰੂਬੀਓ ਨੂੰ ਵੀ ਕਾਲ ਕੀਤੀ ਸੀ, ਵੈਂਸ ਨੇ ਵੀ ਕੀਤੀ ਸੀ, ਦੂਜੇ ਵੀ। ਫਿਰ ਉਹ ਭਾਈ ਅਲਟੀਮੇਟਲੀ ਤਾਂ ਮੌਕੇ ਦੇ ਉੱਤੇ ਹੀ ਇੱਕ ਦੂਜੇ ਨੂੰ ਹੀ ਉਹਨਾਂ ਨੇ ਕਹਿਣਾ ਸੀ ਵੀ ਤੁਸੀਂ ਵੀ ਬੰਦ ਕਰੋ ਅਸੀਂ ਵੀ ਬੰਦ ਕਰੋ। ਪਰ ਤੁਹਾਡੇ ਪਿਓ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਜਦੋਂ ਪਾਕਿਸਤਾਨ ਨੇ ਜਿਹੜਾ ਉਹ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਉਹ ਦਬਲਿਆ ਤੇ ਫਿਰ ਇਹਨਾਂ ਦੇ ਤਰਲੇ ਮਿੰਤਾਂ ਥੱਲੇ ਹੀ ਜਿਹੜਾ ਉਹ ਵੈਂਸ ਨੂੰ ਜਾਂ ਬੀਬੀ ਊਸ਼ਾ ਨੂੰ ਕਿਹਾ ਹੋਣਾ ਵੀ ਊਸ਼ਾ ਰਾਣੀ ਤੇਰਾ ਗਈ ਊਸ਼ਾ ਕੀ ਲਾਲੀ ਕਿ ਕਰਾ ਕੁਛ। ਔਰ ਹੁਣ ਉਸ ਸਾਰੇ ਦੇ ਉੱਤੇ ਚੱਲਦੇ ਆ। ਇਹ ਜਿਸ ਕਿਸਮ ਦਾ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਆਪਰੇਸ਼ਨ ਸੰਦੂਰ ਇਜ਼ ਐਨ ਐਕਸਪ੍ਰੈਸ਼ਨ ਆਫ ਦਾ ਵੈਲਿਊਜ਼ ਐਂਡ ਸੈਂਟੀਮੈਂਟਸ ਆਫ ਇੰਡੀਅਨਸ। ਪ੍ਰਾਈਮ ਮਿਨਿਸਟਰ ਮੋਦੀ ਮਤਲਬ ਜਿਵੇਂ ਕੋਈ ਬੰਦਾ ਕਿਸੇ ਚੀਜ਼ ਨਾਲ ਅਬਸੈਸਡ ਹੁੰਦਾ ਹੈ ਔਰ ਇਹ ਮੈਂਟਲੀ ਸਿੱਖ ਲੋਕ ਨੇ, ਇਹਨਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਵੀ ਨਿਊਕਲੀਅਰ। ਔਰ ਦੂਜਾ ਐਸ ਜੈ ਸ਼ੰਕਰ ਇੱਕ ਇੰਟਰਵਿਊ 'ਚ ਕਹਿ ਵੀ ਰਿਹਾ
ਕਿ ਜੀ ਨਹੀਂ ਨਿਊਕਲੀਅਰ ਵਾਰ ਬਹੁਤ ਨੇੜੇ ਨਹੀਂ ਸੀ, ਅਜੇ ਦੂਰ ਹੀ ਸੀ। ਜਦੋਂ ਤੁਹਾਡੇ ਕੋਲ ਨਿਊਕਲੀਅਰ ਆਪਸ਼ਨ ਹੈ ਦੋਨਾਂ ਦੇ ਕੋਲ ਹੀ, ਔਰ ਪਾਕਿਸਤਾਨ ਨੇ ਨਾ ਤਾਂ ਨਾਟ ਯੂਜ਼ ਫਸਟ ਦੇ ਉੱਤੇ ਮੰਨਿਆ ਹੋਇਆ, ਕਿਉਂਕਿ ਪਾਕਿਸਤਾਨ ਨੇ, ਔਰ ਜਿਹੜੀ ਈਵਨ ਡਿਫੈਂਸ ਰਿਪੋਰਟ ਵੀ ਅਮਰੀਕਨਾਂ ਦੀ ਆਈ ਹੈ, ਉਹਨਾਂ ਨੇ ਕਿਹਾ ਜੀ ਇੰਡੀਆ ਜਿਹੜਾ ਉਹ ਵੱਡਾ ਐਨਮੀ ਤਾਂ ਚਾਈਨਾ ਨੂੰ ਸਮਝਦਾ, ਪਾਕਿਸਤਾਨ ਨੂੰ ਤਾਂ ਇੱਕ ਐਨੈਕਸੀ ਦੇ ਤੌਰ ਤੇ ਦੇਖਦਾ। ਪਰ ਪਾਕਿਸਤਾਨ ਜਦੋਂ ਇੰਡੀਆ ਵੱਲ ਦੇਖਦਾ ਤਾਂ ਉਹਨੂੰ ਲੱਗਦਾ ਵੀ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਕਿ ਵੀ ਸਾਡੀ ਤਾਂ ਹੋਂਦ ਹੀ ਮਿਟ ਜਾਏਗੀ। ਇਸ ਲਈ ਪਾਕਿਸਤਾਨ ਦੇ ਕੋਲ ਕੋਈ ਉਹਨਾਂ ਦੀ ਲਾਸਟ ਚੋਇਸ ਨਹੀਂ ਹੈ ਵੀ ਇੰਡੀਆ ਪਹਿਲੇ ਨਿਊਕਲੀਅਰ ਕਰੇਗਾ ਫਿਰ ਪਾਕਿਸਤਾਨ ਜਵਾਬ ਦੇਗਾ। ਪਾਕਿਸਤਾਨ ਨੇ ਆਲਰੇਡੀ ਕਿਹਾ ਹੋਇਆ ਵੀ ਜਿਹੜਾ ਉਹ ਅਸੀਂ, ਉਹਨਾਂ ਨੇ ਕੋਈ ਦਸਤਖਤ ਨਹੀਂ ਕੀਤੇ ਹੋਏ ਨਾਟ ਦਾ ਫਸਟ ਯੂਜ਼, ਨਾ ਹੀ ਪਾਕਿਸਤਾਨ ਨੇ ਕਿਸੇ ਇੰਟਰਨੈਸ਼ਨਲ CTBT ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਜਾਂ ਜਿਹੜੀ ਹੈ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ, ਕਿਸੇ ਤੇ ਵੀ ਦਸਤਖਤ ਨਹੀਂ ਕੀਤੇ ਹੋਏ। ਸੋ ਪਾਕਿਸਤਾਨ ਦੇ ਲਈ, ਪਾਕਿਸਤਾਨ ਨੂੰ ਪਤਾ ਹੈ ਕਿ ਇੰਡੀਆ ਉਹਦੀ ਐਗਜ਼ਿਸਟੈਂਸ ਨੂੰ ਹੀ ਮਿਟਾ ਦੇਣਾ ਚਾਹੁੰਦਾ, ਉਹੀ ਥ੍ਰੈਟ ਕਹੀ ਜਾਂਦੀ ਹੈ। ਤੇ ਜਦੋਂ ਪਾਕਿਸਤਾਨ ਨੂੰ ਪਤਾ ਹੈ ਕਿ ਵੀ ਸਾਨੂੰ ਛੱਡਣਾ ਨਹੀਂ ਹੈ, ਤਾਂ ਫਿਰ ਤਾਂ ਉਹ ਜਿਵੇਂ ਉਰਦੂ ਦਾ ਇੱਕ ਘਸਿਆ ਪਿਟਿਆ ਜਿਹਾ ਉਹ ਸ਼ੇਅਰ ਹੁੰਦਾ ਸੀ ਕਿ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਂਗੇ, ਵੀ ਅਸੀਂ ਤਾਂ ਜਾਣਾ ਹੀ ਜਾਣਾ, ਫਿਰ ਹੁਣ ਤੁਹਾਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ। ਸੋ ਮੈਨੂੰ ਇਹ ਲੱਗਦਾ ਵੀ ਅਜੇ ਵੀ ਇਨ ਸਪਾਈਟ ਆਫ ਕਿ ਵੀ ਇੱਕ ਪਾਸੇ ਜਿਹੜਾ ਉਹ ਡਿਫੀਟ ਚੋਂ ਨਿਕਲੀਆਂ ਹੋਈਆਂ ਇਹ ਸਾਰੀਆਂ ਗੱਲਾਂ ਨੇ ਜੋ ਇੰਡੀਆ 'ਚ ਹੋ ਰਹੀਆਂ, ਪਰ ਇਸ ਕਿਸਮ ਦਾ ਜਿਹੜਾ ਹਫਿਆ ਹੋਇਆ ਬੰਦਾ ਹੈ, ਹਾਰਿਆ ਹੋਇਆ ਬੰਦਾ ਹੈ, ਜ਼ਲੀਲ ਹੋਇਆ ਹੋਇਆ, ਕਈ ਵਾਰੀ ਜਾਂਦਾ ਜਾਂਦਾ ਪਤਾ ਨਹੀਂ ਉਸ ਜ਼ਲਾਲਤ 'ਚ ਉਹਨੇ ਕੀ ਕਰਨਾ ਹੁੰਦਾ। ਤੇ ਪਾਕਿਸਤਾਨ ਵੀ ਹੁਣ ਜਿਹੜੇ ਜਸ਼ਨਾਂ ਦੇ ਮਾਹੌਲ 'ਚੋਂ ਬਾਹਰ ਨਿਕਲੇ ਔਰ ਇਹ ਦੇਖੇ ਕਿ ਭਾਈ ਇਹ ਜਦੋਂ ਮੈਂ ਕਿਹਾ ਕਿ ਬੀਵੀਅਰ ਆਫ ਦਾ ਹਾਈਟਸ ਆਫ ਮੇ, ਕਿਉਂਕਿ ਇਹ ਸਾਰਾ ਪਾਰਟ ਕਿਸੇ ਪਾਸੇ ਵੀ ਅਜੇ ਟਰਨ ਲੈ ਸਕਦਾ ਹੈ। ਸੋ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਇੰਟਰਨੈਸ਼ਨਲੀ ਔਰ ਦੂਜੀ ਔਰ ਅਸੀਂ ਗੱਲ ਕਰਾਂਗੇ ਕਿ ਵੀ ਭਾਰਤ ਈਵਨ ਹੁਣ ਇਸ ਸਾਰੇ ਚੋਂ ਉਹਦਾ ਗਰਾਊਂਡ ਡਿਫੀਟ ਖਾਣ ਤੋਂ ਬਾਅਦ ਕਿਸ ਕਿਸਮ ਦੀਆਂ ਹੋਰ ਸਾਜ਼ਿਸ਼ਾਂ ਦੇ ਵਿੱਚ ਮੁਲਵਸ ਹੋ ਸਕਦਾ ਹੈ ਇੰਟਰਨੈਸ਼ਨਲੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।